अस्सलाम वालेकुम। ਸਿਆਣੇ ਕਹਿੰਦੇ ਵੀ ਧੀਆਂ ਧਰੇਕਾਂ ਵਰਗੀਆਂ ਤੇ ਪੁੱਤ ਅੰਬਾਂ ਵਰਗੇ। ਵੀ ਧੀਆਂ ਨੂੰ ਧਰੇਕਾਂ ਤਰ੍ਹਾਂ ਤਾਂ ਸਾਦੇ ਵੀ ਧਰੇਕਾਂ ਛੇਤੀ ਵੱਡੀਆਂ ਹੋ ਜਾਂਦੀਆਂ, ਧਰੇਕਾਂ ਛੇਤੀ ਛਾਂ ਦੇਣ ਲੱਗ ਜਾਂਦੀਆਂ, ਪਤਾ ਵੀ ਨਹੀਂ ਲੱਗਦਾ ਦੇਖਦੇ ਦੇਖਦੇ। ਇਦਾਂ ਹੀ ਧੀਆਂ ਧੀਆਂ ਵੀ ਦੇਖਦਿਆਂ ਦੇਖਦਿਆਂ ਜਵਾਨ ਹੋ ਜਾਂਦੀਆਂ, ਪਤਾ ਨਹੀਂ ਲੱਗਦਾ। ਵੀ ਅੰਬਾਂ ਤਰ੍ਹਾਂ ਪੁੱਤਾਂ ਨੂੰ ਸਾਦਿਆਂ ਵੀ ਅੰਬਾਂ ਦੀ ਬੜੀ ਸੇਵਾ ਕਰਨੀ ਪੈਂਦੀ, ਅੰਬਾਂ ਦਾ ਬੜਾ ਖਿਆਲ ਕਰਨਾ ਪੈਂਦਾ, ਬੜੀ ਤਗੋ-ਦੋ ਕਰਨੀ ਪੈਂਦੀ ਆ, ਬੜੀ ਸੇਵਾ ਕਰਨੀ ਪੈਂਦੀ, ਤਾਂ ਜਾ ਕੇ ਅੰਬ ਵੱਡੇ ਹੁੰਦੇ, ਤਾਂ ਜਾ ਕੇ ਫਲ ਦਿੰਦੇ। ਤੇ ਪੁੱਤ ਵੀ ਇਦਾਂ ਹੀ ਆ, ਪੁੱਤਾਂ ਦੀ ਬੜੀ ਸੇਵਾ ਕਰਨੀ ਪੈਂਦੀ, ਬੜਾ ਖਿਆਲ ਕਰਨਾ ਪੈਂਦਾ, ਬੜੀ ਤਗੋ-ਦੋ ਤੋਂ ਜਾ ਕੇ ਬਾਅਦ ਪੁੱਤ ਜਵਾਨ ਹੁੰਦਾ, ਫਿਰ ਜਾ ਕੇ ਫਲ ਦਿੰਦਾ। ਤੇ ਧੀਆਂ ਤਾਂ ਵਿਚਾਰੀਆਂ ਸੁੱਕੀਆਂ ਰੋਟੀਆਂ ਤੇ ਪਲ ਜਾਂਦੀਆਂ। ਅੱਜ ਅਸੀਂ ਆਪਣੀਆਂ ਧੀਆਂ ਦਾ ਸਕੂਲ ਤੁਹਾਨੂੰ ਦਿਖਾਉਣ ਵਾਸਤੇ ਆਏ ਹਾਂ ਰਹਿਮੇ ਸ਼ਾਹ ਦੇ ਵਿੱਚ। ਅੱਛਾ, ਧਰੇਕਾਂ ਵਾਲੀ ਗੱਲ ਤੋਂ ਮੈਨੂੰ ਇੱਕ ਗੱਲ ਚੇਤੇ ਆਈ ਆ, ਮੈਂ ਇੱਕ ਦੋ ਗੱਲਾਂ ਇੱਥੇ ਜ਼ਰੂਰੀ ਕਰ ਦੇਵਾਂ। ਬਈ ਅਸੀਂ ਇੱਕ ਮੁਹਿੰਮ ਚਲਾ ਰਹੇ ਹਾਂ, ਉਹ ਪੂਰੇ ਪਾਕਿਸਤਾਨ ਦੇ ਵਿੱਚ। ਤੁਸੀਂ ਸਾਡੇ ਨਾਲ ਰਲੋ, ਡਰੋ ਨਾ, ਲੈਣਾ ਦੇਣਾ ਕੁਛ ਨਹੀਂ। ਰਲਣਾ ਸਿਰਫ ਇੱਦਾਂ ਵੀ ਹਰ ਬੰਦਾ ਆਪਣੇ ਤੇ ਆਪਣੇ ਮਾਂ ਪਿਓ ਦੇ ਨਾਂ ਦਾ ਇੱਕ ਇੱਕ ਪੌਦਾ ਲਾਵੇ, ਇੱਕ ਇੱਕ ਰੁੱਖ ਲਾਣਾ। ਉਸ ਮੁਹਿੰਮ ਦਾ ਅਸੀਂ ਨਾਮ ਵੀ ਰੱਖਿਆ ਵੀ ਰੁੱਖ ਮਾਂ ਪਿਓ ਵਰਗੇ। ਇਹਦੇ ਵਿੱਚ ਹਰ ਬੰਦਾ ਰਲੇ, ਆਪਣਾ ਲਿਖ ਕੇ ਵੀ ਫੇਸਬੁੱਕ ਦੇ ਉੱਤੇ ਲਾਇਓ ਵੀ ਰੁੱਖ ਮਾਂ ਪਿਓ ਵਰਗੇ, ਲੋਕਾਂ ਨੂੰ ਪਤਾ ਲੱਗੇ ਰੁੱਖਾਂ ਦੀ ਕਦਰ ਦਾ। ਹਰ ਬੰਦਾ ਆਪਣਾ ਹਿੱਸਾ ਇੱਦਾਂ ਪਾਵੇ ਵੀ ਆਪਣੇ ਮਾਂ ਦਾ, ਆਪਣੇ ਪਿਓ ਦੇ ਨਾਂ ਦਾ ਇੱਕ ਇੱਕ ਰੁੱਖ ਲਾਓ। ਦੋ ਤਾਂ ਜ਼ਰੂਰ ਲਾਓ, ਜੇ ਆਪਣੇ ਨਾਂ ਦਾ ਲਾਣਾ ਉਹ ਵੀ ਤੁਹਾਡੀ ਮਰਜ਼ੀ। ਤੇ ਇਹ ਅਸੀਂ ਜਦੋਂ ਹੁਣ ਸਾਉਣ ਭਾਦੋ ਆਊਗਾ, ਅਸੀਂ ਹੁਣੇ ਐਲਾਨ ਕਰਦੇ ਹਾਂ ਵੀ 14 ਜੁਲਾਈ ਤੋਂ ਅਸੀਂ ਪੌਦੇ ਦੇਵਾਂਗੇ ਮੁਫਤ। ਜਿਹਨੇ ਲੈਣੇ ਹੋਣ ਉਹ ਸਾਡੇ ਕੋਲ ਇੱਥੇ ਸਕੂਲੇ ਆ ਕੇ ਲੈ ਲਵੇ। ਰਹਿਮੇ ਸ਼ਾਹ ਦੇ ਇਸ ਟਾਈਮ ਅਸੀਂ ਕੁੜੀਆਂ ਦੇ ਸਕੂਲ ਦੇ ਬੂਹੇ 'ਤੇ ਖੜ੍ਹੇ ਹਾਂ। ਬੜੀ ਵਾਰੀ ਦਿਲ ਕੀਤਾ ਵੀ ਮੈਂ ਆਪਣਾ ਪਿੰਡ ਨਾ ਤੁਹਾਨੂੰ ਦਿਖਾਵਾਂ, ਵੀ ਇੱਦਾਂ ਹੌਲੀ ਹੌਲੀ ਕਰਕੇ ਨਾ ਕੱਲੀ ਕੱਲੀ ਸ਼ਾਇਦ ਦਿਖਾਵਾਂ। ਜਿਹੜਾ ਆਹ ਸਕੂਲ ਆ ਨਾ ਸਾਡੀ ਧੀਆਂ ਦਾ, ਇਹ ਸਕੂਲ ਮੇਰਾ ਬੜੀ ਵਾਰੀ ਦਿਲ ਕੀਤਾ ਵੀ ਮੈਂ ਤੁਹਾਨੂੰ ਨਾ ਇਹ ਦਿਖਾਵਾਂ ਵੀ ਕਿੱਡਾ ਇਹ ਅਸੀਂ ਇਹਦੇ 'ਚ ਕੀ ਕੁਛ ਕੀਤਾ। ਜਿਹੜੇ ਦੂਸਰੇ ਕੁੜੀਆਂ ਦੇ ਸਕੂਲ ਆ ਉਹ ਸਾਡੇ ਸਕੂਲ ਤੋਂ ਸਿੱਖਿਆ ਲੈਣ। ਚੰਗੀ ਸ਼ਾਇਦ ਦੀ ਰੀਸ ਵੀ ਕਰਨੀ ਚਾਹੀਦੀ ਹੈ, ਸੜਨਾ ਨਹੀਂ ਚਾਹੀਦਾ, ਰੀਸ ਕਰਨੀ ਚਾਹੀਦੀ ਹੈ। ਮੈਂ ਬਾਕੀ ਸਕੂਲ ਵਾਲਿਆਂ ਨੂੰ ਕਹੂੰਗਾ, ਮੈਂ ਉਹਨਾਂ ਸਕੂਲ ਦਿਖਾ ਦਿੰਦਾ, ਤੁਸੀਂ ਸਾਡੀ ਵੀ ਰੀਸ ਕਰਿਓ। ਅੱਛਾ, ਦਿਲ ਅੱਗੇ ਵੀ ਬੜਾ ਕਰਦਾ ਸੀ, ਪਰ ਅੱਗੇ ਨਾ ਸਾਡੀਆਂ ਧੀਆਂ ਇੱਥੇ ਪੜ੍ਹਦੀਆਂ ਹੁੰਦੀਆਂ ਸੀ। ਹੁਣ ਛੁੱਟੀਆਂ ਹੋਈਆਂ ਤੇ ਉਹ ਸਕੂਲ ਖਾਲੀ ਆ, ਤੇ ਮੈਂ ਕਿਹਾ ਚਲੋ ਤੁਹਾਨੂੰ ਦਿਖਾਉਂਦੇ ਹਾਂ। ਇੱਕ ਵਾਰੀ ਉੱਤੇ ਦਿਖਾ ਦਿਓ ਜੀ, ਅਸੀਂ ਕਿਹੜੀ ਥਾਂ 'ਤੇ ਖਲੋਤੇ ਹਾਂ ਇਸ ਟਾਈਮ ਜੀ। ਸਾਡੀ ਧੀਆਂ ਦਾ ਸਕੂਲ ਆ 452 ਗਾਹਬੇ ਮੰਡੀ ਰਹਿਮੇ ਸ਼ਾਹ। ਤੇ ਆਓ ਤੁਹਾਨੂੰ ਸਕੂਲ ਦਿਖਾਉਂਦੇ ਹਾਂ, ਨਾਲੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। अस्सलाम वालेकुम। ਅਸੀਂ ਸਕੂਲ ਦੇ ਨਾ ਜੀ ਅਸੀਂ ਵੱਡੇ ਬੂਹੇ ਦੇ ਵਿੱਚ ਅਸੀਂ ਵੜ ਆਏ ਹਾਂ ਇਸ ਟਾਈਮ। ਇੱਦਾਂ ਜਿੱਦਾਂ ਤੁਹਾਨੂੰ ਅਸੀਂ ਸਕੂਲ ਦਿਖਾਵਾਂਗੇ ਨਾ, ਇੱਦਾਂ ਹੌਲੀ ਹੌਲੀ ਕਰਕੇ ਅਸੀਂ ਆਪਣਾ ਪੂਰਾ ਪਿੰਡ ਦਿਖਾਵਾਂਗੇ। ਜਿਹੜੇ ਬੰਦੇ ਲਿਖੇ ਪੜ੍ਹੇ ਆ ਨਾ, ਉਹਨਾਂ ਨੂੰ ਸਾਡੇ ਸਕੂਲ ਦੀ ਇੱਕ ਦੋ ਗੱਲਾਂ ਬੜੀਆਂ ਪਸੰਦ ਆਉਣਗੀਆਂ। ਉਹ ਕਿੱਦਾਂ, ਮੈਂ ਤੁਹਾਨੂੰ ਇੱਥੇ ਖਲੋ ਕੇ ਦੱਸ ਦਿੰਦਾ। ਤਾਂ ਇੱਥੇ ਆ ਜਾਓ, ਸਾਡੇ ਲਾਗੇ ਆ ਜਾਓ, ਅਤੇ ਫਿਰ ਤੁਹਾਨੂੰ ਆਪੇ ਗਵੇੜ ਹੋ ਜਾਊਗਾ ਵੀ ਮੈਂ ਗੱਲ ਦਿਖਾਉਣ ਕੀ ਆਇਆ, ਵੀ ਗੱਲ ਕੀ ਆ। ਸਾਡੇ ਕੋਲ ਇਸ ਟਾਈਮ ਸਾਡੇ ਪੁੱਤਰ ਖਲੋਤੇ ਆ, ਨੁਮਾਨ ਅਕਰਮ ਸਾਹਿਬ। ਨੁਮਾਨ ਅਕਰਮ ਸਾਹਿਬ ਇਸ ਸਕੂਲ ਦੇ ਵਿੱਚ ਅਫਸਰ ਆ, ਅਤੇ ਇਹਨਾਂ ਦਾ ਵਿੱਚ ਬੜਾ ਵੱਡਾ ਹਿੱਸਾ। ਅੱਛਾ, ਇੱਕ ਦੋ ਗੱਲ ਮੈਂ ਦੱਸਦਾ, ਤੁਸੀਂ ਸਮਝੋਗੇ ਖਬਰੇ ਮੈਂ ਕਿ ਸਰਕਾਰ ਦੀ ਤਾਰੀਫ ਕਰਨ ਆਇਆ। ਸਰਕਾਰ ਦੀ ਸੱਚੀ ਸੱਚੀ ਸੁਣ ਲਓ। ਇੱਥੇ ਤਸਵੀਰਾਂ ਬਥੇਰੀਆਂ ਲੱਗੀਆਂ ਸੱਜੇ ਖੱਬੇ ਸਰਕਾਰ ਦੀਆਂ, ਪਰ ਸਰਕਾਰ ਨੇ ਸਿਵਾਏ ਕੋਠਿਆਂ ਕੰਧਾਂ ਤੋਂ ਸਾਨੂੰ ਦਿੱਤਾ ਕੁਛ ਨਹੀਂ। ਬਾਕੀ ਜਿਹੜਾ ਸੋਹਣਾ ਸਕੂਲ ਬਣਾਇਆ ਅਤੇ ਬਾਕੀ ਜਿਹੜਾ ਖਰਚਾ ਕੀਤਾ, ਤੁਸੀਂ ਤੁਹਾਨੂੰ ਦਿਖਾਉਣਾ ਵੀ ਆ, ਉਹ ਅਸੀਂ ਆਪਣੇ ਤਾਈਂ ਕੀਤਾ, ਆਪਾਂ ਰਲ ਮਿਲ ਕੇ ਕੀਤਾ। ਅਤੇ ਉਹਦੇ ਵਿੱਚ ਨੁਮਾਨ ਸਾਹਿਬ ਦਾ ਸ਼ੌਕ ਸੀ ਇਸ ਬੰਦੇ ਦਾ। ਇਸ ਬੰਦੇ ਦੀ ਮੈਂ ਤਾਰੀਫ ਤਾਂ ਕਰ ਰਿਹਾ ਵੀ ਮੈਂ ਬੜੇ ਸਕੂਲ ਦੇਖੇ ਆ ਬੱਚਿਆਂ ਦੇ, ਯਾਨੀ ਧੀਆਂ ਦੇ ਪੁੱਤਾਂ ਦੇ ਸਕੂਲ ਦੇਖੇ ਆ, ਵੀ ਜਦੋਂ ਛੁੱਟੀ ਹੁੰਦੀ ਆ ਨਾ, ਨਿਆਣਿਆਂ ਦੇ ਮੂੰਹ ਲਾਲ ਹੋਏ ਹੁੰਦੇ ਆ। ਕਿਸੇ ਬੰਦੇ ਨੇ ਅੱਜ ਤੱਕ ਗੌਰ ਨਹੀਂ ਕੀਤਾ। ਪ੍ਰਾਈਵੇਟ ਸਕੂਲਾਂ 'ਚ ਵੀ ਇਹ ਮੁਸੀਬਤ ਆ। ਕੀ ਉਹਦੀ ਪਿੱਛੇ ਗੱਲ ਕੀ ਆ, ਵੀ ਠੰਡਾ ਪਾਣੀ ਨਾ ਲੱਭਣਾ ਸਕੂਲ ਦੇ ਵਿੱਚ ਨਿਆਣਿਆਂ ਨੂੰ। ਨਿਆਣੇ ਆਪਣਾ ਆਪਣਾ ਭਰ ਕੇ ਲੈ ਜਾਂਦੇ ਪ੍ਰਾਈਵੇਟ ਸਕੂਲਾਂ 'ਚ ਵੀ, ਇੰਨੀਆਂ ਫੀਸਾਂ ਲੈਂਦੇ ਆ, ਪਾਣੀ ਠੰਡਾ ਦਿੰਦੇ ਨਹੀਂ। ਅੱਛਾ, ਪਾਣੀ ਨਾ ਨਿਆਣਿਆਂ ਨੂੰ ਟਾਈਮ 'ਤੇ ਲੱਭਣਾ। ਫਿਰ ਬਹੁਤੀ ਜਿਹੜੀ ਗੱਲ ਆ, ਨਿਆਣੇ ਵਿਚਾਰੇ ਨਾ ਮੂਤਣ ਤੋਂ ਤੰਗ ਆ, ਗੁਸਲਖਾਨੇ ਨਹੀਂ ਹੁੰਦੇ। ਮੈਂ ਕਈ ਥਾਂ 'ਤੇ ਦੇਖਿਆ ਵੀ ਸੈਂਕੜਿਆਂ ਦੇ ਹਿਸਾਬ ਨਾਲ 500 1000 ਤਾਦਾਦ ਹੁੰਦੀ ਆ ਨਿਆਣਿਆਂ ਦੀ, ਅਤੇ ਗੁਸਲਖਾਨਾ ਇੱਕ ਬਣਾਇਆ ਹੁੰਦਾ। ਉਹ ਵੀ ਨਿਆਣਿਆਂ ਨੂੰ ਇੰਨਾ ਡਰਾਇਆ ਹੁੰਦਾ ਵੀ ਉਹਦੇ 'ਚੋਂ ਜਾਣ ਨਾ ਸਤਾਦਾਂ ਵਾਸਤੇ ਹੁੰਦਾ। ਪਰ ਸਾਰੀਆਂ ਗੱਲਾਂ ਨੂੰ ਨਾ ਝੂਠ ਸਾਬਤ ਕੀਤਾ ਇੱਥੇ ਸਾਡੇ ਰਹਿਮੇ ਸ਼ਾਹ ਕੁੜੀਆਂ ਦੇ ਸਕੂਲ ਨੇ। ਉਹ ਕਿੱਦਾਂ, ਉਹ ਮੈਂ ਤੁਹਾਨੂੰ ਦਿਖਾਉਂਦਾ, ਤੁਹਾਡਾ ਰੂਹ ਰਾਜ਼ੀ ਹੋ ਜਾਊਗਾ। ਅਸੀਂ ਆਪਣੇ ਅੱਲਾਹ ਤਾਲਾ ਦੇ ਲੱਖ ਲੱਖ ਸ਼ੁਕਰਗੁਜ਼ਾਰ ਹਾਂ। ਅਤੇ ਜਿਹੜੇ ਬੰਦਿਆਂ ਨੇ ਵੀ ਇਸ ਨੇਕ ਕੰਮ 'ਚ ਹਿੱਸਾ ਪਾਇਆ ਸੀ, ਵੀ ਇਹ 12ਵੀਂ ਤੱਕ ਸਕੂਲ ਆ। ਜਿਹੜੇ ਬੰਦੇ ਨੇ ਵੀ ਤਗੋ-ਦੋ ਕੀਤੀ ਆ, ਕੋਸ਼ਿਸ਼ ਕੀਤੀ ਆ, ਪਿੰਡ ਦੇ ਬੰਦਿਆਂ ਜਾਂ ਸਾਡੇ ਇੱਥੇ ਇਲਾਕੇ ਦੇ ਜਿਹੜੇ ਬੰਦੇ ਨੇ ਵੀ ਇਹ ਤਗੋ-ਦੋ ਕਰਕੇ ਇਹਨੂੰ 12ਵੀਂ ਤੱਕ ਕਰਾਇਆ, ਅਸੀਂ ਉਹਦੇ ਵਾਸਤੇ ਦੁਆਏ ਖੈਰ ਕਰਦੇ ਹਾਂ ਵੀ ਰੱਬ ਉਹਦੀ ਭਲੀ ਕਰੇ। ਅਸੀਂ ਮਿਹਰਬਾਨੀ ਵੀ ਕਰਦੇ ਹਾਂ, ਪੂਰੇ ਇਲਾਕੇ ਵਾਸਤੇ ਨਿਹਮਤ ਆ। ਅੱਛਾ, ਵੜਦਿਆਂ ਸਾਰੀ ਨਾ ਜੀ ਤੁਸੀਂ ਦੇਖ ਰਹੇ ਹੋ ਵੀ ਇੱਦਾਂ ਲੱਗਦਾ ਵੀ ਜਿੱਦਾਂ ਕਿਸੇ ਬਗੀਚੇ 'ਚ ਆ ਗਏ, ਜਿੱਦਾਂ ਕਿਸੇ ਜੰਗਲ 'ਚ ਆ ਗਏ। ਸਭ ਤੋਂ ਵੱਡੀ ਖੂਬੀ ਤਾਂ ਇਹ ਹੁੰਦੀ ਆ ਵੀ ਨਿਆਣਿਆਂ ਨੂੰ ਬਹਿਣ ਨੂੰ ਛਾਂ ਹੋਵੇ।
ਸਾਡੇ ਪ੍ਰਾਈਵੇਟ ਸਕੂਲ ਜਿਹੜੇ ਆ ਨਾ ਉਹ ਬਣਾਏ ਹੋਏ ਆ ਕੋਈ 10 ਮਰਲੇ 'ਚ ਆ, ਕੋਈ 5 ਮਰਲੇ 'ਚ ਆ, 500 ਨਿਆਣੇ ਆ ਤੇ ਉਹ ਤਾੜੇ ਹੋਏ ਆ ਵੀ ਜਿਵੇਂ ਚਿੜੀਆ ਘਰ ਨਹੀਂ ਹੁੰਦਾ, ਚਿੜੀਆ ਘਰ 'ਚ ਵੀ ਬਲਕਿ ਰੁੱਖ ਹੁੰਦੇ ਆ, ਉਹ ਚਿੜੀਆ ਘਰ ਵੀ ਨਹੀਂ ਹੈਗਾ, ਉਹ ਤਾਂ ਇਹ ਹਸਪਤਾਲ ਆ। ਇਹ ਕੋਠਿਆਂ 'ਚੋਂ ਕੋਠੇ ਗਾਂ, ਕੋਠਿਆਂ 'ਚੋਂ ਕੋਠੇ, ਨਾ ਕੋਈ ਗਰਾਊਂਡ ਹੁੰਦਾ ਨਾ ਕੋਈ ਰੁੱਖ ਲੱਗਾ ਹੁੰਦਾ। ਅੱਛਾ ਫਿਰ ਸਰਕਾਰੀ ਸਕੂਲਾਂ 'ਚ ਵੀ ਜਗ੍ਹਾ ਹੁੰਦੀ ਆ, ਗਰਾਊਂਡ ਹੁੰਦੇ ਆ, ਤੁਹਾਨੂੰ ਮੈਂ ਦਿਖਾ ਦਿੰਦਾ ਬੜੇ ਬੜੇ ਗਰਾਊਂਡ ਆ ਸਰਕਾਰੀ ਸਕੂਲਾਂ 'ਚ, ਪਰ ਰੁੱਖ ਹੈ ਨਹੀਂ, ਰੁੱਖ ਨਹੀਂ ਲਾਉਂਦੇ ਸਰਕਾਰੀ ਸਕੂਲਾਂ 'ਚ ਵੀ ਨਹੀਂ ਲਾਉਂਦੇ। ਆਖਿਆ ਜੀ ਹੁਣ ਸਾਰਾ ਕੰਮ ਯਾਰ, ਸਾਰਾ ਕੰਮ ਹਰ ਕੰਮ ਸਰਕਾਰ ਨੇ ਵੀ ਨਹੀਂ ਕਰਨਾ ਹੁੰਦਾ। ਹੁਣ ਸਾਨੂੰ ਵੀ ਸਾਰਾ ਕੁਝ ਸਰਕਾਰ ਨੇ ਨਹੀਂ ਕਰਕੇ ਦਿੱਤਾ, ਸਾਨੂੰ ਆ ਕੋਠੇ ਕੰਧਾਂ ਬਣਾ ਕੇ ਦੇਤੀਆਂ, ਬਾਕੀ ਇਹਦਾ ਜੋ ਇਹਨੂੰ ਸੋਹਣਾ ਬਣਾਉਣਾ ਜਾਂ ਜੋ ਇਹਨੂੰ ਇਹਦੇ 'ਚ ਸਹੂਲਤਾਂ ਉਹ ਅਸੀਂ ਵੀ ਤਾਂ ਕਰ ਸਕਦੇ ਹਾਂ। ਅਸੀਂ ਇਹਦੇ 'ਚ ਵਾਟਰ ਦੇ ਜਿਹੜੇ ਸਾਫ਼ ਪਾਣੀ ਦੇ ਪਲਾਂਟ ਲਾਏ ਆ, ਥਾਂ ਥਾਂ ਦੇ ਉੱਤੇ ਠੰਡੇ ਪਾਣੀ ਦੇ ਪਲਾਂਟ ਲਾਏ। ਉਹ ਯਾਰ ਤੁਹਾਨੂੰ ਮੈਂ ਦਿਖਾਉਣਾ ਫਿਰ ਇੱਥੇ ਖਲੋ ਕੇ ਸਾਰੀ ਦੱਸਣੀ ਫਿਰ ਫਾਇਦਾ ਕੀ ਹੋਇਆ ਇੱਥੇ ਤੋੜ ਆਉਣ ਦਾ। ਇੱਥੇ ਥੋੜਾ ਪਿਲਖਣ ਦਾ ਬੂਟਾ ਲੱਗਾ ਗੇਟ ਦੇ ਉੱਤੇ, ਤੇ ਬਾਹਰਲੇ ਪਾਸੇ ਇਦਾਂ ਬਾਹਰ ਜਿਹੜੀ ਕੰਧ ਆ ਨਾ ਜੀ, ਉਹਦੇ ਨਾਲ ਵੀ ਸਾਰੇ ਰੁੱਖ ਲਾਏ ਆ, ਤੇ ਬਹਿਣ ਦੀ ਥਾਂ ਵੱਖਰੇ ਬਣੀ ਆ। ਜੇ ਕਹੋ ਤੇ ਮਿੰਟ ਕੇ ਤੁਹਾਨੂੰ ਦਿਖਾ ਵੀ ਦਿੰਦੇ ਆ ਬਾਹਰਲੀ ਕੰਧ ਨਾਲ, ਹਾਂ ਚਲੋ ਦਿਖਾ ਦਿੰਦੇ। ਹੁਣ ਆ ਬਾਹਰਲੇ ਪਾਸੇ ਨਾ ਇੱਕ ਤਾਂ ਬਹਿਣ ਦੀ ਥਾਂ ਆ ਬਣੀ ਵੀ ਕੋਈ ਆਪਣੀ ਧੀ ਨੂੰ ਲੈਣ ਆਵੇ ਨਾ ਤੇ ਉਹਦੇ ਇੱਥੇ ਬਹਿਣ ਦੀ ਥਾਂ ਹੋਵੇ, ਸਾਰੇ ਰੁੱਖ ਲੱਗੇ ਆ ਤੁਸੀਂ ਦੇਖ ਰਹੇ ਹੋ ਤੋੜ। ਹਾਂਜੀ ਵਿੱਚ ਨਲਕਾ ਵੀ ਲੱਗਾ ਜੀ, ਥਾਂ ਥਾਂ ਤੇ ਨੁਮਾਨ ਸਾਹਿਬ ਦੱਸ ਰਹੇ ਆ। ਤੇ ਆ ਸਾਰੀ ਅਸੀਂ ਕੰਧ ਦੇਖੋ ਸਫਾਈ ਕੀਤੀ ਹੈ ਤੇ ਰੁੱਖ ਲਾਏ ਆ, ਤੇ ਇਹ ਤੋੜ ਤੱਕ ਜਦੋਂ ਰੁੱਖ ਹੋ ਗਏ ਨਾ ਤੇ ਇੱਥੇ ਜਿੰਨੀ ਮਰਜ਼ੀ ਦੁਨੀਆ ਉਹ ਆਉਂਦੇ ਆ ਨਾ, ਕੋਈ ਮਾਂ ਪਿਓ ਆਉਂਦੇ ਆ ਆਪਣੀ ਧੀਆਂ ਨੂੰ ਲੈਣ, ਕੋਈ ਇਮਤਿਹਾਨ ਹੁੰਦਾ ਜਾਂ ਸਕੂਲੇ ਛੱਡਣ ਆਉਣਾ ਜਾਂ ਲੈਣ ਆਉਣਾ, ਤੇ ਉਹਨਾਂ ਨੂੰ ਖਲੋਣ ਦੀ ਬਹਿਣ ਦੀ ਥਾਂ ਹੋਵੇ। ਆ ਬਿਲਖਣ ਦਾ ਬੂਟਾ ਤੇ ਗਾਂ ਇਦਾਂ ਹੀ ਤੁਰਿਆ ਉਹ, ਹਾਂ ਮਸਮੀਆਂ ਦਾ ਬੂਟਾ ਲੱਗਾ। ਲੈ ਤੁਸੀਂ ਨਾ ਜੀ ਆਹ ਇੱਕ ਲਾ ਲਓ ਆ, ਤੇ ਤੁਸੀਂ ਹੁਣ ਸਾਡੇ ਅੱਗੇ ਆਓ ਜੀ ਬਾਊ ਖਾਲਦ, ਅੱਗੇ ਆਓ। ਮਸਮੀਆਂ ਕੱਲ ਜੀ ਮੈਂ ਬਾਊ ਖਾਲਦ ਨੂੰ ਵਿੱਚੋਂ ਇੱਕ ਦੋ ਦਬਕੇ ਮਾਰੇ ਤੇ ਬੰਦਿਆਂ ਨੇ ਥੱਲੇ ਆ ਕੇ ਦੱਸਿਆ ਵੀ ਉਹ ਕਹਿੰਦੇ ਭਾਈ ਤੂੰ ਬਾਊ ਖਾਲਦ ਨਾਲ ਲੜਦਾ। ਬਹੁਤ ਬਰਨਾ ਮੈਂ ਕਿਹਾ ਵੀ ਬਾਊ ਖਾਲਦ ਫਿਰ ਆਪ ਤੱਪ ਚੜਾਉਂਦਾ ਉਤੋਂ। ਭਾਈ ਜੀ ਗੱਲ ਪਤਾ ਕੀ ਹੁੰਦੀ ਹੈ, ਇਸ ਟਾਈਮ ਅਸੀਂ ਜਿਹੜਾ ਟੈਂਪਰੇਚਰ ਦੇ ਵਿੱਚ 75 ਤਾਂ ਹੋਣਾ, ਕਿੰਨਾ ਹੋਣਾ 46 47 ਵੀ ਬੜਾ ਬਾਬਾ, 46 47 ਟੈਂਪਰੇਚਰ ਆ, ਤੇ ਉਹਦੇ ਵਿੱਚ ਅਸੀਂ ਤੁਹਾਡੇ ਤੱਕ ਫਿਲਮ ਪਹੁੰਚਾ ਰਹੇ ਆ, ਤੇ ਉਹ ਫਿਰ ਤਪ ਜਾਂਦਾ ਬੰਦਾ ਕਿਤੇ ਕਿਤੇ। ਫਿਰ ਵੀ ਅਸੀਂ ਮਾਫੀ ਮੰਗਦੇ ਹਾਂ ਜੇ ਕਿਸੇ ਨੂੰ ਸਾਡੀ ਗੱਲ ਬੁਰੀ ਲੱਗੀ ਹੋਵੇ ਤਾਂ ਬਾਊ ਖਾਲਦ ਤੋਂ ਵੀ ਅਸੀਂ ਮਾਫੀ ਮੰਗਦੇ। ਜੇ ਦਿਲ ਆਜ਼ਾਰੀ ਹੋਈ ਹੋਵੇ ਕਿਸੇ ਦੀ ਤੇ ਅਸੀਂ ਮਾਫੀ ਮੰਗਦੇ ਹਾਂ। ਅਸੀਂ ਤੁਹਾਨੂੰ ਸਕੂਲ ਦਿਖਾਉਂਦੇ, ਆ ਜਾਓ। ਬਰਨਾ ਇਹ ਲਾਣਾ ਹਾਂ ਬਰਨਾ ਇਦਾਂ ਦੇ ਜਿਹੜੇ ਪੁਰਾਣੇ ਪੌਦੇ ਆ ਨਾ, ਅਸੀਂ ਚਾਹੁੰਦੇ ਹਾਂ ਜੀ ਸਾਡਾ ਪੰਜਾਬ ਪੁਰਾਣਾ ਸਾਡੀ ਅੱਖਾਂ ਦੇ ਅੱਗੇ ਆ ਜਾਵੇ। ਆਹ ਜਿਹੜਾ ਪੌਦਾ ਨਾ ਬਰਨਾ, ਇਹ ਸਰਦੀਆਂ ਦੇ ਵਿੱਚ ਜਦੋਂ ਸਿਆਲਾ ਆਉਂਦਾ ਨਾ, ਸਿਆਲੇ ਤੇ ਫੁੱਲਾਂ ਨਾਲ ਭਰ ਜਾਂਦਾ, ਤੇ ਗਰਮੀ ਦੇ ਵਿੱਚ ਨਾ ਮੈਂ ਤੁਹਾਨੂੰ ਕਿਤੇ ਦਿਖਾਊਂਗਾ ਵੱਡਾ ਹੋਇਆ ਤੇ ਤੁਸੀਂ ਕਹੋਗੇ ਕਾਲੀ ਰਾਤ ਬਣਾ ਦਿੰਦਾ। ਇਹ ਇਦਾਂ ਦਾ ਇਹ ਹੈਗਾ। ਅੱਛਾ ਜੀ ਹੁਣ ਸਾਨੂੰ ਵੰਡ ਕਰਕੇ ਦੱਸੋ ਵੀ ਅਸੀਂ ਇਸ ਟਾਈਮ ਜਿਹੜੇ ਖਲੋਤੇ ਆ ਕਿਹੜੀਆਂ ਕਲਾਸਾਂ? ਇਹ ਆਪਾਂ ਐਡਮਨ ਬਲਾਕ 'ਚ ਖੜੇ ਆ ਜੀ। ਇਹਦੇ 'ਚ ਨਾ 11ਵੀਂ 12ਵੀਂ ਬਹਿੰਦੀ ਆ ਤੇ ਪ੍ਰਿੰਸੀਪਲ ਸਾਹਿਬਾ ਤੇ ਕਲਰਕ। ਆ ਇਹਦਾ ਬਲਾਕ ਲੈਦਾ ਵਾਸ਼ਰੂਮਾਂ ਦਾ, ਮਤਲਬ ਇਹਦਾ ਸਿਸਟਮ ਲੈਦਾ ਪ੍ਰਿੰਸੀਪਲ ਲਈ। ਲਓ ਜੀ ਇਹ ਜਿਹੜਾ ਇਸ ਪਾਸੇ ਬਣਿਆ ਨਾ ਹੈ ਜੀ, ਜਿਹੜੇ ਬੱਚੇ ਇਸ ਪਾਸੇ ਹੋਣਗੇ, ਜਿਹੜੇ ਬੱਚੇ ਇਸ ਪਾਸੇ ਹੋਣਗੇ ਸਾਡੀਆਂ ਧੀਆਂ ਪੜ੍ਹਦੀਆਂ ਵੱਡੀਆਂ ਕਲਾਸਾਂ। ਹਾਂ ਵੱਡੀਆਂ ਕਲਾਸਾਂ ਦਾ ਗੁਸਲਖਾਨਾ ਇਸ ਪਾਸੇ ਵੱਖਰੇ ਬਣਿਆ ਹੈ, ਇੱਕ ਨਹੀਂ ਬਣਿਆ ਹੈ। ਥੋੜਾ ਜਿਹਾ ਇਹਨੂੰ ਆ ਕੇ ਦਿਖਾਓ, ਬਹੁਤ ਜਾ ਕੇ ਦਿਖਾ ਲੈ ਸਾਫ, ਤੇ ਸਾਰੇ ਚਾਲੂ ਆ, ਸਾਫ਼ ਸੁਥਰੇ ਆ, ਸਾਰੇ ਚਾਲੂ ਆ, 24 ਘੰਟੇ ਪਾਣੀ ਦਾ। ਅੱਛਾ ਮੈਂ ਕਈ ਸਕੂਲਾਂ 'ਚ ਦੇਖਿਆ ਜੀ, ਮੈਂ ਨਾ ਜੀ ਇੱਥੇ ਸਕੂਲ ਸਾਡੇ ਲਾਗੇ, ਆਪਾਂ ਨਾਂ ਨਹੀਂ ਲੈਂਦੇ, ਤੇ ਉੱਥੇ ਪਾਣੀ ਹੈ ਨਹੀਂ, ਗੁਸਲਖਾਨੇ ਸਾਰੇ ਬੰਦ, ਹਰ ਬਲਾਕ ਦਾ ਲੈਦਾ। ਨਿਆਣੇ ਵਿਚਾਰੇ ਤੜਫ ਜਾਂਦੇ ਆ। ਇਸ ਗੱਲ ਤੇ ਕੋਈ ਬੰਦਾ ਗੌਰ ਹੀ ਨਹੀਂ ਕਰਦਾ। ਆਓ ਜੀ ਉਹ ਗਰਾਊਂਡਾਂ ਨੂੰ ਚੱਲੀਏ, ਐਨ ਚੱਲੀਏ। ਚਲੋ ਆਹੋ ਇਹਨੂੰ ਅੱਛਾ ਇਹ ਪਹਿਲਾਂ ਦਿਖਾ ਦਈਏ ਇੱਧਰ ਨੂੰ ਪਹਿਲਾਂ। ਇਹ ਐਡਮਨ ਬਲਾਕ ਆ। ਅੱਛਾ ਜੀ ਦੇਖੋ ਜੀ ਕਿੱਡਾ ਸਾਫ਼ ਸੁਥਰਾ, ਤੇ ਹਜੇ ਤਾਂ ਤੁਹਾਨੂੰ ਦਿਖਾਣਾ ਇੱਧਰ ਜੰਗਲ ਦਿਖਾਣਾ। ਆ ਦੇਖ ਜਿਹੜਾ ਇੱਧਰ ਜੰਗਲ ਆ ਨਾ ਜੀ, ਉਹ ਤੁਹਾਨੂੰ ਹਜੇ ਵਿਖਾਣਾ। ਸਾਰੇ ਜਿੱਦਾਂ ਜਿੱਦਾਂ ਅੱਗੇ ਕੋਠੇ ਆ ਉਹਨਾਂ ਦੇ ਸਾਹਮਣੇ ਗਰਾਊਂਡ ਆ, ਗਰਾਊਂਡ ਦੇ ਵਿੱਚ ਦੇਖ ਰੁੱਖ ਲੱਗੇ ਹੋਏ, ਤੇ ਦੁਨੀਆ ਦਾ ਹਰ ਰੁੱਖ ਇੱਥੇ ਲੱਗਿਆ ਹੈ। ਅੱਛਾ ਜੀ ਇਸ ਟਾਈਮ ਤੁਹਾਨੂੰ ਜਿੱਦਾਂ ਦੱਸਿਆ ਸੀ ਨਾ ਵੀ ਗਰਮੀ ਬਹੁਤ ਆ, ਤੇ ਵਿੱਚ ਨੂੰ ਸਾਡਾ ਮੋਬਾਈਲ ਤਪ ਜਾਂਦਾ, ਕਿਸੇ ਟਾਈਮ ਮੋਬਾਈਲ ਤਪ ਜਾਂਦਾ ਸੀ, ਕਿਸੇ ਟਾਈਮ ਸਾਡਾ ਕੈਮਰਾਮੈਨ ਵੀ ਤਪ ਜਾਂਦਾ ਹੈ। ਤੁਸੀਂ ਦੇਖੋਗੇ ਅੱਗੇ ਆ ਦੇਖੋ ਕਿੱਡਾ ਕੀਮਤੀ ਪੌਦਾ ਲੱਗਿਆ, ਪਲੋਵੀਨੀਆ ਹੈ, ਪਲੋਨੀਆ ਕਿ ਪਲੋਨੀਆ, ਪਲਵੀਨੀਆ ਤੇ ਇਦਾਂ ਅਟਾਲੀਨੀਆ, ਇਦਾਂ ਕਰਕੇ ਬੜੇ ਹੁਣ ਜਿੱਥੇ ਤੁਹਾਨੂੰ ਕੱਲੇ ਕੱਲੇ। ਆ ਦੇਖੋ ਜੀ ਇਮਲੀ ਦਾ ਪੌਦਾ ਲੱਗਾ, ਵਾਹ ਵਾਹ ਕਾਹਦਾ ਹੈ ਪਤਾ ਨਹੀਂ ਕਿਹੜਾ ਮੈਨੂੰ। ਆ ਇਮਲੀ ਵਰਗੇ ਪੱਤੇ ਆ ਦੇਖੋ ਜੀ ਕਿੱਡੀ ਵੱਡੀ ਜਾਮਣ ਹੈ। ਨਹੀਂ ਇਹ ਜਦੀਦ ਦਾ ਪੌਦਾ ਹੀ ਆ। ਅੱਛਾ ਕੋਈ ਜਦੀਦ ਪੌਦਾ, ਆ ਅੰਬ ਲੱਗੇ ਹੋਏ ਤੁਰੋ ਜੀ ਇਦਾਂ ਹੀ। ਹਾਏ ਹਾਏ ਠੰਡੀ ਹਵਾ ਦੇਖੋ, ਇਸ ਟਾਈਮ ਸਿਖਰ ਦੁਪਹਿਰ ਦਾ ਟਾਈਮ ਆ, ਤੇ ਕਹਿ ਲਓ ਵੀ ਕੀ ਟਾਈਮ ਹੋਇਆ ਹੋਣਾ, ਦੇਖ ਲੈਂਦੇ ਆ, ਫੁੱਲ ਦੁਪਹਿਰਾ, 2 ਵਜੇ ਬੜਾ ਰੂਹ ਰਾਜ਼ੀ ਹੋਇਆ। 2:15 ਇਸ ਸਕੂਲ ਨੂੰ ਤਾਂ ਚਾਹੇ ਗਰਮੀਆਂ ਦੀ ਛੁੱਟੀਆਂ ਵੀ ਨਾ ਕਰਦੇ, ਇੱਥੇ ਗਰਮੀ ਹੈ ਹੀ ਨਹੀਂ ਬਾਬਾ। ਉਹ ਸਮਝਣਾ ਸਮਝਣਾ। ਹਾਂ
ਪੁਰਾਣੇ ਪੰਜਾਬ ਦੇ ਰੁੱਖ ਆ ਜੀ। ਉਹ ਟੋਟਾ ਦਿਖਾਈਏ ਫਿਰ ਐਨੂੰ ਆਨੇ। ਤੁਸੀਂ ਆ ਦੇਖੋ, ਆ ਕਾਲਜ ਆ ਗਿਆ, 12ਵੀਂ ਵਾਲਾ ਕਾਲਜ ਆ ਗਿਆ। ਇੱਥੇ ਸਾਡੀਆਂ ਧੀਆਂ ਪੜ੍ਹਦੀਆਂ, ਕਿੱਡਾ ਸਾਫ਼ ਸੁਥਰਾ ਕਾਲਜ ਆ। ਤੇ ਅੱਗੇ ਇਸ ਪਾਸੇ ਵੀ ਰੁੱਖ ਆ। ਅੱਛਾ, ਇਹ ਜਿਹੜੇ ਕਾਲਜ ਦੇ ਹੈ ਨਾ, ਇਹ ਬਣੇ ਹੋਏ ਕਮਰੇ ਕਿੰਨੇ ਆ ਜੀ? ਇਹ ਖਾਸੇ ਬਣੇ, ਬਲਾਕ ਪੂਰਾ ਪੂਰਾ ਬਲਾਕ ਆ ਜੀ। ਇਹਦੇ ਸੱਜੇ ਖੱਬੇ ਅੱਗੇ ਪਿੱਛੇ ਰੁੱਖ ਹੀ ਰੁੱਖ ਆ, ਤੇ ਰੁੱਖ ਵੀ ਜਵਾਨ ਆ। ਦਿਖਾਓ ਜੀ, ਇਹ ਨਹੀਂ ਵੀ ਨਿੱਕੇ ਰੁੱਖ ਆ, ਰੁੱਖ ਵੀ ਵੱਡੇ ਆ। ਦੇ ਨਾ ਇੱਥੇ ਆ ਕੇ ਜੀ ਲੱਗੇ। ਸਕੂਲ ਇਦਾਂ ਦਾ ਹੋਵੇ ਕਿ ਸਾਡੇ ਇਹ ਧੀਆਂ ਪੁੱਤਰ ਜਦੋਂ ਵੱਡੇ ਹੋਣ ਨਾ, ਤੇ ਉਹਨਾਂ ਦੀਆਂ ਯਾਦਾਂ ਤਾਂ ਹੋਣ ਵੀ ਅਸੀਂ ਫਲਾਣੇ ਸਕੂਲ 'ਚ ਪੜ੍ਹੇ ਆ। ਹੁਣ ਐਡਾ ਸੋਹਣਾ ਸਕੂਲ ਅਸੀਂ ਨਾ ਜੀ ਜਦੋਂ ਪੜ੍ਹਦੇ ਰਹੇ ਹਾਂ, ਤੁਸੀਂ ਵੀ ਬਲਕਿ ਪੜ੍ਹਦੇ ਰਹੇ, ਟਾਟਾਂ ਦੇ ਉੱਤੇ ਰੜੇ ਮੈਦਾਨ 'ਚ ਇੱਕ ਨਿੰਬ ਸੀ ਜੀ ਸਾਡੇ ਸਕੂਲ ਦੇ ਵਿੱਚ, ਵਿਚਾਲੇ ਗੱਬੇ। ਜਿੱਦਾਂ ਜਿੱਦਾਂ ਨਿੰਬ ਦੀ ਛਾਂ ਤੁਰਦੇ ਸੀ, ਉਦਾਂ ਉਦਾਂ ਸਕੂਲ ਤੁਰਦਾ ਸੀ। ਉਧਰ ਨੂੰ ਹੋਈ ਜਾਣਾ, ਉਧਰ ਨੂੰ ਟਾਟ ਖਿੱਚੀ ਜਾਣ, ਤੇ ਬਸ ਉਹ ਤੱਤੇ ਠੰਡੇ 'ਚ ਰਹਿਣਾ ਕਿ ਅੱਧਾ ਆਬਾਦੀ ਆ ਨਾ। ਦੇਖ ਅੰਜਮ, ਹੁਣ ਇਹਦਾ ਪਰਦਾ ਵੀ ਹੋ ਗਿਆ ਆਬਾਦੀ ਦਾ। ਓਏ ਹੋਏ ਹੋਏ, ਕੈਸੀ ਗੱਲ ਆ। ਦੇਖੋ ਜੀ, ਨਾਲ ਆਬਾਦੀ ਆ ਨਾ ਪਰਾਂ ਪਿੰਡ ਦੀ, ਘਰ ਕੋਈ ਤੇ ਜਿੱਥੇ ਉਹਨਾਂ ਮਰਜ਼ੀ ਨੇ ਚੜੇ। ਰੁੱਖ ਐਸੇ ਲਾਏ ਆ। ਹਨੂਮਾਨ ਸਾਹਿਬ ਦੱਸਦੇ ਆ ਵੀ ਅਸੀਂ ਇਸ ਮਨਸੂਬੇ ਨਾਲ ਲਾਏ ਕਿ ਘਰਾਂ ਦੇ ਵਿੱਚ ਝਾਤੀ ਨਾ ਪਵੇ, ਤੇ ਘਰਾਂ ਵਾਲੇ ਛੱਤ ਤੇ ਚੜਨ, ਤੇ ਸਾਡੀਆਂ ਧੀਆਂ ਵਾਲ ਝਾਤੀ ਨਾ ਪਵੇ। ਪਰਦਾ ਯਾਰ ਇਹ ਸੋਚ ਦੀ ਗੱਲ ਆ, ਸੁਹਾਂਜਣਾ, ਇਹ ਸੋਚ ਦੀ ਗੱਲ ਆ, ਇਹ ਬੰਦੇ ਦੀ ਸੋਚ ਦੀ ਗੱਲ ਆ ਬਈ ਇਹ ਪਰਦੇ ਦਾ ਵੀ ਖਿਆਲ ਕਰਨਾ। ਕਿਉਂ? ਸਕੂਲ ਸਾਡੀਆਂ ਧੀਆਂ ਦਾ। ਉਸ ਪਾਸੇ ਚੌਕ ਆ, ਤੇ ਉਸ ਪਾਸੇ ਵੀ ਰੁੱਖ ਲਾਏ ਆ। ਇਦਾਂ ਟੱਪ ਜੀ, ਇਦਾਂ ਹੀ ਟੱਪ ਜੀ, ਇਦਾਂ ਟੱਪ ਜੀ। ਤੁਹਾਨੂੰ ਅਸੀਂ ਕਾਲਜ ਦਿਖਾ ਦਈਏ, ਫਿਰ ਇਹ ਸਕੂਲ ਇਸ ਬਲਾਕ ਦਾ ਪਲਾਂਟ ਵੀ ਲੈਦਾ ਆ, ਤੇ ਕੂਲਰ ਵੀ ਲੈਦਾ ਆ, ਵਾਸ਼ਰੂਮ ਵੀ ਲੈਦਾ। ਅੱਛਾ ਜੀ, ਹਾਂ। ਲਓ ਜੀ, ਅੱਗੇ ਤੁਹਾਨੂੰ ਦਿਖਾਇਆ ਨਾ ਸੀ ਅਸੀਂ ਵੀ ਉਹ ਪਾਸਾ, ਤੇ ਉਹਦੇ ਤੋਂ ਅਸੀਂ ਇੱਕ ਦਹਾੜਾ ਅੱਗੇ ਆਏ ਆ, ਤੇ ਇੱਥੇ ਵੱਖਰੇ ਗੁਸਲਖਾਨੇ ਆ, ਵੱਖਰਾ ਪਾਣੀ ਦਾ ਪਲਾਂਟ ਆ। ਇਹ ਪਾਣੀ ਦਾ ਪਲਾਂਟ ਜਿਹੜਾ ਨਾ ਜੀ, ਇਹ ਅਸੀਂ ਆਪਣੀ ਮਦਦ ਆਪ ਦੇ ਤਹਿਤ ਲਾਇਆ। ਅੱਲਾ ਦੇ ਨੇਕ ਬੰਦੇ ਹੈ ਸਾਡੇ ਪਿੰਡ ਦੇ ਵਿੱਚ, ਉਹਨਾਂ ਨੇ ਕਿਉਂ ਜੀ ਕੂਲਰ ਵੀ ਪਲਾਂਟ ਗਵਰਨਮੈਂਟ ਦਾ ਦਿੱਤਾ ਸੀ ਪੈਸਿਆਂ ਦਾ, ਤੇ ਕੂਲਰ ਆਪਣਾ ਲਾਇਆ ਹੈ। ਅੱਛਾ, ਇਹ ਪਲਾਂਟ ਗਵਰਨਮੈਂਟ ਵਾਲਾ? ਇਹ ਗਵਰਨਮੈਂਟ ਫੰਡ ਚੋਂ ਲੱਗਿਆ ਹੈ। ਚਲੋ ਜੀ, ਜਿਹੜੀ ਸ਼ਾਇਦ ਦਿੱਤੀ ਹੈ ਸਰਕਾਰ ਨੇ ਉਹ ਦੱਸੋ। ਆਹ ਜੀ ਪਲਾਂਟ ਸਰਕਾਰ ਦਾ ਲੱਗਾ ਹੋਇਆ ਅੰਦਰ। ਹਾਂ, ਜਿਹੜੇ ਅਸੀਂ ਆਪਣੇ ਤਾਈਂ ਆਪ ਲਾਏ ਆ, ਉਹ ਤੁਹਾਨੂੰ ਅਸੀਂ ਵਿਖਾਣੇ ਆ। ਜਿਹੜਾ ਕੂਲਰ ਠੰਡੇ ਪਾਣੀ ਵਾਲਾ, ਆਹ ਹੀ ਹੈ ਕੂਲਰ, ਅੰਦਰ ਪਲਾਂਟ ਆ। ਅੱਛਾ, ਪਾਣੀ ਸਾਫ਼ ਕਰਨ ਵਾਲਾ ਪਲਾਂਟ ਜੀ ਅੰਦਰ ਲੱਗਾ ਜੰਦਰੇ ਦੇ ਵਿੱਚ, ਉਹ ਸਰਕਾਰ ਦਾ। ਇਹ ਕੂਲਰ ਆਪਣਾ? ਕੂਲਰ ਆਪਣਾ, ਇਹ ਕੂਲਰ ਆਪਣਾ ਲਾਇਆ ਆਪ ਤਿਆਰ ਕਰਾਇਆ, ਮਤਲਬ ਏਸੀ ਵਾਲਾ ਲਾ ਦਿੱਤਾ ਨਾ ਇਹਦੇ ਨਾਲ। ਅੱਛਾ ਸਿਸਟਮ। ਇਹ ਮਤਲਬ 2000 ਲੀਟਰ ਤੱਕ ਪਾਣੀ ਨੂੰ ਠੰਡਾ ਕਰ ਸਕਦਾ। ਅੱਛਾ, ਹਾਂਜੀ, ਲੈ ਇਹਦੀ 2 ਟੈਂਕੀਆਂ। ਵਾਹ ਬਈ ਵਾਹ। ਇੱਧਰ ਨੂੰ ਆਓ ਜੀ, ਦੇਖੋ ਮੈਂ ਇਹ ਗੱਲ ਕਰ, ਆਹ ਦੇਖੋ ਜੀ, ਦਿਖਾ ਦਿਓ ਮੜ ਜੇ। ਇਹ ਚਾਲੂ ਗੁਸਲਖਾਨੇ ਆ, ਕਿੰਨੇ ਹੋਣੇ ਜੀ ਖਾਸੇ ਵਿੱਚ? 5 6 6 7 ਹੋਣੇ। ਯਾਰ ਆਹ ਮੈਨੂੰ ਗੱਲ ਬੜੀ ਚੰਗੀ ਲੱਗੀ। ਮੈਂ ਤੁਹਾਨੂੰ ਸੱਚੀ ਦੱਸਾਂ, ਅਸੀਂ ਸਕੂਲ ਅੱਗੇ ਪੜ੍ਹਦੇ ਰਹੇ, ਇਸ ਪਾਸੇ ਨਾ ਸਾਡਾ ਗੌਰ ਨਹੀਂ ਹੁੰਦਾ ਸੀ। ਪਹਿਲਾਂ ਤੇ ਛੁੱਟੀ ਮਿਲਦੀ ਸੀ ਪਿਸ਼ਾਬ ਦੀ, ਵੀ ਬਾਹਰ ਜਾ ਕੇ ਕਰਨਾ। ਹਾਏ ਚੇਤੇ ਆ? ਤਫਰੀ ਆ। ਚਲੋ ਯਾਰ, ਫਿਰ ਮਨ ਇੱਕ ਮਿਸਾਲ ਆ, ਮੁੰਡਿਆਂ ਦੇ ਸਕੂਲ 'ਚ ਬੇਗੌਰੀ ਚੱਲ ਜਾਂਦੀ, ਯਾਰ ਧੀਆਂ ਦੇ ਸਕੂਲ 'ਚ ਨਹੀਂ ਚੱਲਦੀ। ਉਹਨਾਂ ਦਾ ਜਿਹੜਾ ਚੱਲਣੇ ਚਾਹੀਦੇ ਆ ਗੁਸਲਖਾਨੇ, ਜਿੰਨੇ ਹੋਣ ਥੋੜੇ ਆ। ਨਹੀਂ, ਅਸੀਂ ਤੇ ਹਰ ਬਲਾਕ ਦਾ ਲੈਦਾ, ਮਿਡਲ ਦਾ ਬਲਕਿ ਤੁਹਾਨੂੰ ਦਿਖਾਉਂਦਾ, ਅੱਗੇ ਨਹੀਂ ਸੀ ਤੇ ਉਹ ਫਿਰ। ਆ ਦਿਖਾਓ ਜੀ, ਇੱਧਰ ਆ ਰੁੱਖਾਂ ਦੀ ਲਾਈਨ ਦਿਖਾਓ। ਆਹ ਰੁੱਖ ਜੀ ਲਾਣ ਦਾ ਇਹਨਾਂ ਦਾ ਮਨਸੂਬਾ ਇਹ ਸੀ ਕਿ ਪਰਲੇ ਪਾਸੇ ਸਾਡਾ ਚੌਕ ਆ, ਚੌਕ ਰਹਿਮੇ ਸ਼ਾਹ। ਤੁਹਾਨੂੰ ਚੌਕ ਵੀ ਕਿਸੇ ਦਾ ਦਿਖਾਉਂਦੇ ਆ। ਆਮ ਚੌਕ ਹੁੰਦਾ 4 ਸੜਕਾਂ ਦਾ, ਇਹ ਪੰਚੌਕ ਆ। ਇਹ 5 ਸੜਕਾਂ ਇੱਥੇ ਤੁਹਾਨੂੰ ਦਿਖਾਉਂਦੇ ਆ। ਇੱਕ ਸੜਕ ਇੱਥੋਂ ਦਿੱਲੀ ਨੂੰ ਜਾਂਦੀ ਆ। ਇਹ ਫਿਰ ਜਦੋਂ ਮੈਂ ਚੌਕ ਦਿਖਾਉਂਗਾ ਉਦੋਂ ਗੱਲ ਕਰੂੰਗਾ। ਹੁਣ ਚੌਕ ਦੇ ਵਿੱਚ ਲਾਰੀਆਂ ਟੱਪਦੀਆਂ, ਲਾਰੀਆਂ ਦੇ ਉੱਤੇ ਛੱਤ ਦੇ ਉੱਤੇ ਬੰਦੇ ਬੈਠੇ ਹੋਣਗੇ ਨਾ, ਇੱਥੇ ਸਕੂਲ 'ਚ ਝਾਤੀ ਨਹੀਂ ਪਾਊਗੀ। ਹਾਂ, ਪਰਦਾ ਚਾਰੋਂ 'ਚ ਫੇਰੇ। ਸੁਭਾਨ ਅੱਲਾ, ਇਹ ਸੋਚ ਹੋਣੀ ਚਾਹੀਦੀ ਹੈ। ਲਾਰੀ ਦੀ ਛੱਤ ਤੇ ਜੇ ਬੰਦਾ ਕੋਈ ਬੈਠਾ ਹੋਊਗਾ, ਸਾਡੇ ਸਕੂਲ ਧੀਆਂ ਦੇ 'ਚ ਝਾਤੀ ਨਹੀਂ ਪਾਊਗੀ। ਬਹੁਤ ਚੰਗੀ ਸੋ। ਅੱਛਾ, ਫਿਰ ਇਸ ਬਲਾਕ ਦੇ ਮੋਰਲੇ ਪਾਸੇ ਆਏ ਆ, ਤੇ ਆਹ ਦੇਖੋ ਜੀ ਰੁੱਖ ਲੱਗੇ ਹੋਏ, ਤੇ ਆ ਰੁੱਖਾਂ ਵੇ ਬਾਹਰ ਤੇ ਵਿੱਚ ਸਬਜ਼ੀ ਆ। ਅੱਛਾ, ਸਬਜ਼ੀਆਂ ਵੀ ਲਾਈਆਂ ਵਿੱਚ, ਤਿਆਰ ਆ, ਕਿਚਨ ਗਾਰਡਨਿੰਗ ਆ। ਇੱਥੋਂ ਖਾਲਸਾ ਸਾਹਿਬ ਇੱਥੋਂ ਆ ਕੇ ਦਿਖਾਓ ਜੀ, ਆ ਰੁੱਖ ਇਦਾਂ ਦਿਖਾਓ। ਵਾਹ 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 ਵਾਹ, ਨੇਰ ਤੁਸੀਂ ਛਾਵੇਂ ਆ ਜਾਓ, ਮੋਬਾਈਲ ਤਪ ਜੂਗਾ। ਪਿੱਛੇ ਆ ਜਾਣਾ, ਛਾਂ ਚੱਲੀ ਜਾ। ਦੇਖੋ ਜੀ, ਆਹ ਰੁੱਖ ਲੱਗੇ, ਬਹੁਤ ਰੂਹ ਰਾਜ਼ੀ ਹੋ। ਤੁਸੀਂ ਗਾਂ ਨੂੰ ਦਿਖਾਓ ਜੀ, ਗਾਂ ਨੂੰ ਦਿਖਾਓ, ਮੈਂ ਗੱਲ ਕਰਦਾ। ਦੇਖੋ, ਲੱਗਦਾ ਨਹੀਂ ਵੀ ਜਿੱਦਾਂ ਛਾਂਗਾ ਮਾਂਗਾ 'ਚ ਆ ਗਏ। ਮੈਨੂੰ ਨਾ ਜੀ ਆ ਤੁਹਾਡੀ ਸਕੀਮ ਬਹੁਤ ਚੰਗੀ ਲੱਗੀ। ਦੇਖੋ, ਇਹ ਘੱਟ ਤੋਂ ਘੱਟ ਵੀ 30,000 ਰੁੱਖ ਤਾਂ ਲੱਗਾ। ਹੁਣ ਕਿੰਨਾ ਕੁ ਲੱਗਿਆ? ਥੋੜੇ ਹੋਣ ਗਿਣੇ ਨਹੀਂ ਕਦੇ? ਨਹੀਂ, ਜਿਹਨੇ ਤੇ ਨਹੀਂ ਕਦੇ, ਲੇਕਿਨ ਅਗਰ ਜੇ ਵਿੱਚ ਪਾਈਏ ਨਾ ਪੌਦੇ ਫੁੱਲਾਂ ਵਾਲੇ, ਫਿਰ ਤੇ ਇੰਨੇ ਹੋਣੇ ਲਾਜ਼ਮੀ। ਹਾਂ, ਮਤਲਬ ਗੁਲਾਬ ਵਿੱਚ ਗਿਣ ਲਈਏ ਜੇ। ਅੱਛਾ ਅੱਛਾ, ਛਾਂ ਵਾਲੇ ਜਿਹੜੇ ਆ, ਹਾਂ 5-6 ਹਜ਼ਾਰ ਲਾਜ਼ਮੀ। 5-6 ਹਜ਼ਾਰ ਰੁੱਖ ਜਿਹੜਾ ਛਾਂ ਵਾਲਾ, ਇਹ ਵੀ ਬੜਾ ਮਾਇਨੇ ਰੱਖਦਾ ਜੀ, ਬੜਾ ਮਾਇਨੇ ਰੱਖਦਾ। ਆ ਸਬਜ਼ੀ ਆ, ਖਾਲਦ ਨੇ ਬੈਂਗਣ ਸਾਨੂੰ ਦਿੱਤੇ ਸੀ 2-3 ਸਾਲ ਪਹਿਲਾਂ, ਹਲੇ ਵੀ ਖੜੇ ਆ ਸਾਡੇ ਕੋਲ। ਇਹ ਆਪਣੇ ਖਾਲਦ ਸਾਹਿਬ, ਇਹ ਜੀ ਇਸ ਟਾਈਮ ਖਾਲਦ ਨੰਬਰਦਾਰ ਸਾਹਿਬ ਸਾਡੇ ਭਰਾ ਸਾਡੇ ਨਾਲ ਆ ਜੀ, ਇਸ ਟਾਈਮ ਕੈਮਰੇ ਦੇ ਦੂਏ ਪਾਸੇ ਆ। ਇਹ ਉਹਨਾਂ ਨੇ ਤੋਹਫਾ ਦਿੱਤਾ ਸੀ। ਕਾਹਦਾ? ਬੈਂਗਣ ਦੇ ਸੀ ਪੌਦੇ, ਬਤਾਊ ਦਿੱਤੇ ਸੀ ਜੀ 3-4 ਸਾਲ ਪਹਿਲਾਂ। ਬਤਾਊਆਂ ਦੇ ਪੌਦੇ ਲੱਗੇ ਹੈ ਜੀ, ਉਹ ਖਾਲਦ ਸਾਹਿਬ ਨੇ ਦਿੱਤੇ ਸੀ। ਉਹ ਹਜੇ ਵੀ ਕੋਈ ਬਤਾਊ ਲੱਗਾ ਨਹੀਂ। ਚੰਗਾ, ਬਹੁਤ ਚੰਗਾ। ਅੱਛਾ ਜੀ, ਇਦਾਂ ਫਿਰ ਉਧਰ ਨੂੰ ਮਾਰੋ ਕੈਮਰਾ, ਫਿਰ ਅੱਗੇ ਜੰਗਲ ਆ ਗਿਆ। ਆ ਦੇਖੋ, ਇਹਨੂੰ ਕਰਿਓ ਜੀ। ਆਹ ਉਹ ਬਿਲਡਿੰਗ ਆ ਜਿਹਦੇ ਚਾਰੇ ਪਾਸੇ ਰੁੱਖਾਂ, ਤੇ ਇਹ ਖਲੋਤੀ ਆ ਜੰਗਲ ਦੇ ਵਿੱਚ।
ਕਿੱਦਾਂ ਗਰਮੀ ਲੱਗ ਜੂਗੀ ਸਾਡੀ ਧੀਆਂ ਨੂੰ। ਵਾਹ ਜੀ ਵਾਹ, ਇਦਾਂ ਵੜੋ, ਉਹ ਸੜਕੀ ਵੱਲੋਂ ਆਓ। ਆ ਜਾ ਸੜਕੀ ਖਾਲਸਾ ਸਾਹਿਬ ਇੱਧਰ ਨੂੰ, ਸੜਕੀ ਜਾਂ ਤੁਸੀਂ ਉਧਰ ਨੂੰ ਆਓ, ਅਸੀਂ ਐਨੂੰ ਆਨੇ। ਅੱਗੇ ਅੰਬਾਂ ਆਹ ਸਾਹਿਬ। ਅੱਛਾ, ਅੰਬਾਂ ਦੇ ਬੂਟੇ ਵੀ ਤਿਆਰ ਹੋ ਗਏ। ਵਾਹ ਬਈ ਵਾਹ। ਸਾਡੇ ਜੀ ਅਸੀਂ ਵਜ਼ੀਰ ਜਿਹੜਾ ਕਿਹੜਾ ਤਲੀਮ ਰਾਣਾ ਸਿਕੰਦਰ ਹਯਾਤ, ਉਹ ਵਜ਼ੀਰ ਇਹਦੇ ਤੇ ਤਾਲੀਮ ਦਾ। ਹਾਂਜੀ, ਅਸੀਂ ਜੀ ਸਾਡੇ ਤਲੀਮ ਦੇ ਜਿਹੜੇ ਵਜ਼ੀਰ, ਬਲਕਿ ਉੱਥੇ ਜਾ ਕੇ ਦੱਸਦਾ ਮੈਂ, ਉਹਨਾਂ ਨਾਲ ਗੱਲ ਕਰਦਾ। ਇਨਕਮ ਅੰਜਮ ਵਧਾਈ ਜਾ ਸਕਦੀ ਸਕੂਲਾਂ ਦੀ ਅਗਰ ਫਲਦਾਰ ਪੌਦੇ ਹੋਣ। ਅੱਗੇ ਹੁਣ ਤੁਹਾਨੂੰ ਦਿਖਾਣੀ ਇੱਧਰ ਨੂੰ ਕਰਿਓ ਜੀ, ਰਾਣਾ ਸਾਹਿਬ ਨਾਲ ਗੱਲ ਕਰਨੀ ਹੈ, ਸਾਡੇ ਵੱਡੇ ਵਜ਼ੀਰ ਆਜ਼ਮ ਉਹਦੇ ਤਲੀਮ ਦੇ। ਕੀ ਨਾਮ ਦੱਸਿਆ? ਰਾਣਾ ਸਿਕੰਦਰ ਹਯਾਤ। ਰਾਣਾ ਸਿਕੰਦਰ ਹਯਾਤ ਸਾਹਿਬ, ਤੁਸੀਂ ਸਾਡੇ ਰਹਿਮੇ ਸ਼ਾਹ ਦੇ ਵਿੱਚ ਆ ਕੇ ਸਕੂਲ ਨੂੰ ਦੇਖੋ ਤੇ ਇੱਥੋਂ ਆ ਕੇ ਥੋੜੀ ਜਿਹੀ ਮੱਤ ਲਵੋ, ਸਿੱਖੋ। ਸਕੂਲਾਂ ਦੋਆਂ ਨੂੰ ਵੀ ਕਹੋ ਵੀ ਆਪਣੀ ਆਮਦਨ ਵਧਾਓ। ਫਲਾਂ ਵਾਲੇ ਰੁੱਖ ਲਾ ਕੇ ਮੈਂ ਤੁਹਾਨੂੰ ਦਿਖਾਣਾ ਅੱਗੇ ਸਾਡੀਆਂ ਜਾਮਣਾ ਕਿਵੇਂ ਤਿਆਰ ਹੋਈਆਂ ਸਕੂਲ ਦੀਆਂ। ਜਾਮਣਾ ਹੋਣ, ਅੰਬ ਲੱਗੇ ਹੋਣ, ਆਮਦਨ ਵਧਾਓ ਤੁਸੀਂ। ਇਹ ਸਕੂਲ ਇੱਥੋਂ ਪੈਸਾ ਇੱਥੇ ਹੀ ਲੱਗੀ ਜਾਵੇ ਤਾਂ ਐਸੀਆਂ ਸਹੂਲਤਾਂ ਸਾਡੇ ਧੀਆਂ ਪੁੱਤਰਾਂ ਨੂੰ ਮਿਲ ਸਕਦੀਆਂ ਜਿਹੜੀਆਂ ਬਾਹਰਲੇ ਮੁਲਕਾਂ ਯੂਰਪਾਂ 'ਚ ਹੈ ਨਹੀਂ। ਜੇ ਅਸੀਂ ਥੋੜਾ ਜਿਹਾ ਅਕਲ ਲੜਾ ਲਈਏ। ਜੇ ਉਂਝ ਵੀ ਤਾਂ ਗਰਾਊਂਡ ਵਿਹਲੇ ਪਏ ਆ, ਗਰਾਊਂਡ ਉਂਝ ਵੀ ਹੈਗੇ ਇੱਥੇ ਵੱਡੇ, ਮੈਂ ਤੁਹਾਨੂੰ ਦਿਖਾ ਦਿੰਨਾ। ਆ ਪਿੱਛਾ ਜਾਓ ਜੀ, ਦਿਖਾਓ ਕਿੱਡਾ ਵੱਡਾ ਗਰਾਊਂਡ ਆ। ਗਰਾਊਂਡ ਵੀ ਅਸੀਂ ਰੱਖੇ ਹੋਏ ਆ, ਇਹ ਨਹੀਂ ਅਸੀਂ ਬੇਮੁਹਾੜੇ ਪੌਦੇ ਲਾਏ ਆ। ਅਸੀਂ ਪੌਦੇ ਲਾਏ ਆ ਕਿਸੇ ਤਰਤੀਬ ਦੇ ਵਿੱਚ, ਕਿਸੇ ਮਨਸੂਬੇ ਦੇ ਉੱਤੇ। ਆ ਜੀ ਸੜਕ ਦਿਖਾਓ ਇੱਕ ਵਾਰੀ ਸਾਰੀ। ਹੁਣ ਆ ਦੇਖੋ ਸੜਕ ਦੇਖ ਰਹੇ ਆ ਤੁਸੀਂ, ਇਹ ਜਾਮਣ ਸਾਰੀ ਤਿਆਰ। ਇਦਾਂ ਦਾ ਮਾਲ ਰੋਡ ਵੀ ਹੈ ਨਹੀਂ ਲਾਹੌਰ ਦੇ ਵਿੱਚ ਜਿਹੜਾ ਆ ਬਣਾਤਾ। ਜਾਮਣਾ ਦੇ ਰੁੱਖ ਲੱਗੇ, ਜਾਮਣਾ ਨਾਲ ਭਰੀਆਂ ਖੜੀਆਂ ਜਾਮਣਾ। ਇੱਧਰ ਵੀ ਦਿਖਾਓ ਜੀ, ਇੱਧਰ ਇਦਾਂ ਹੀ ਜਾਰੀ ਹੈ ਜੀ। ਉਹ ਸਕੂਲ ਅੱਗੇ ਤੱਕ ਇਦਾਂ ਹੀ ਜਾਰੀ ਹੈ। ਦੇਖ, ਹੈ ਤਾਂ ਠੰਡੀ ਹਵਾ ਆ ਰਹੀ ਹੈ ਇਸ ਟਾਈਮ, ਸਾਨੂੰ ਭੋਰਾ ਮੁੜਕਾ ਨਹੀਂ ਆ ਰਿਹਾ। ਰਾਣਾ ਸਿਕੰਦਰ ਹਯਾਤ ਸਾਹਿਬ, ਮੈਂ ਤੁਹਾਨੂੰ ਦਾਵਤ ਦਿੰਦਾ ਵੀ ਤੁਸੀਂ ਸਾਡੇ ਰਹਿਮੇ ਸ਼ਾਹ ਸਕੂਲ ਆ ਕੇ ਦੇਖੋ। ਜਦੋਂ ਤੁਸੀਂ ਇੱਕ ਵਾਰੀ ਦੇਖ ਲਿਆ, ਤੁਸੀਂ ਬਾਕੀ ਸਕੂਲਾਂ ਵਾਲਿਆਂ ਨੂੰ ਖਿੱਚੋਗੇ ਵੀ ਭਾਈ ਰਹਿਮੇ ਸ਼ਾਹ ਵਰਗਾ ਸਕੂਲ ਬਣਾਓ। ਸਾਨੂੰ ਇੱਕ ਪੌਦਾ ਵੀ ਅਸੀਂ ਸਰਕਾਰੀ ਨਹੀਂ, ਅਸੀਂ ਆਪਣਾ ਰਲ ਮਿਲ ਕੇ, ਅਸੀਂ ਇਹ ਕੋਈ ਸਹਾਨ ਨਹੀਂ ਕੀਤਾ। ਇਹ ਜਿਹੜੀ ਮੈਂ ਮੋੜ ਕੇ ਗੱਲ ਕਰੀ ਜਾਂਦਾ, ਇਹ ਮਾੜੀ ਗੱਲ ਆ। ਮੈਂ ਕਿਸੇ ਤੇ ਅਸੀਂ ਸਹਾਨ ਨਹੀਂ ਕੀਤਾ ਜੇ ਸਾਡੇ ਪੁੱਤਰਾਂ ਨੇ। ਲੇਕਿਨ ਸਾਨੂੰ ਪਿੰਡ ਚੋਂ ਕਦੇ ਕਿਸੇ ਨੇ ਜਵਾਬ ਨਹੀਂ ਦਿੱਤਾ। ਕਦੇ ਕਿਸੇ ਕਾਮਲੀ ਸਕੂਲ ਦਾ ਕਹਿ ਦਈਏ ਨਾ ਜੀ, ਅੱਛਾ, ਉਹ ਕੋਈ ਹੋਵੇ ਉਹਨੇ ਕਹਿਣਾ ਕਰ ਲਓ ਬਸ, ਲੈ ਲਾ ਬਸ। ਹਾਂ, ਇਦਾਂ ਦੀ ਮਤਲਬ ਤਾਮਨ ਹੁੰਦਾ। ਸਾਡੇ ਬਾਹਰਲੇ ਮੁਲਕ ਵੀ ਪੁੱਤਰ ਬੈਠੇ ਆ ਜਿਹੜੇ ਉੱਥੇ ਬੈਠੇ ਆ ਤੇ ਸਾਡੇ ਸਕੂਲ ਨੂੰ ਕਹਿੰਦੇ ਆ ਯਾਰ ਲਾਓ ਰੁੱਖ, ਜੋ ਸ਼ਾਇਦ ਚਾਹੀਦੀ, ਪਾਣੀ ਦੇ ਪਲਾਂਟ ਚਾਹੀਦੇ ਆ, ਉਹ ਫਿਰ ਉੱਥੇ ਜਾ ਕੇ ਦੱਸਦੇ ਆ। ਤੇ ਉਹ ਮੈਂ ਗੱਲ ਕਰਦਾ ਵੀ ਇਹ ਆਪਣੀ ਮਦਦ ਆਪਦਾ। ਜਿੰਨੇ ਪਿੰਡਾਂ ਦੇ ਸਕੂਲ ਆ, ਮੈਂ ਹੁਣ ਪਿੰਡ ਵਾਲਿਆਂ ਨੂੰ ਗੱਲ ਕਰਦਾ ਵੀ ਪਿੰਡਾਂ ਵਾਲਿਓ ਜਿਹੜੇ ਤੁਹਾਡੇ ਸਕੂਲ ਆ ਨਾ, ਧੀਆਂ ਪੁੱਤਰਾਂ ਦੇ ਨਿੱਕੇ ਆ ਵੱਡੇ ਸਕੂਲ ਆ, ਉਹਨਾਂ ਦੇ ਰੜੇ ਮੈਦਾਨ, ਧੁੱਪਾਂ ਪੈ ਰਹੀਆਂ, ਉਹ ਕਿਆਰੀਆਂ ਬਣਾ ਕੇ ਇਦਾਂ ਰੁੱਖ ਲਾਓ। ਤੇ ਕਿਸੇ ਟਾਈਮ ਇਹ ਤਾਂ ਸਾਡਾ ਪਾਰਕ ਦਾ ਪਾਰਕ ਆ, ਸਕੂਲ ਦਾ ਸਕੂਲ ਆ। ਇੱਥੇ ਜਿੱਦਾਂ ਮਰਜ਼ੀ ਬੈਠੇ ਰਹੋ, ਦੁਪਹਿਰਾ ਕਟਵਾ ਵਿੱਚ ਵੜ ਕੇ ਇੱਕ ਵਾਰੀ ਗਰਾਊਂਡ ਦਿਖਾਓ ਜੀ ਕਿੱਡਾ ਵੱਡਾ। ਇਹ ਨਾ ਸਮਝਣ ਵੀ ਸਾਰੇ ਰੁੱਖ ਹੀ ਲਾਤੇ ਵੀ ਖੇਡਣ ਨੂੰ ਥਾਂ ਨਹੀਂ ਛੱਡੀ। ਆ ਦਿਖਾਓ ਜੀ, ਲੈ ਇੱਥੇ ਖੇਡੋ ਜਿਵੇਂ ਮਰਜ਼ੀ। ਉਹ ਵੇਖੋ ਜੀ, ਉੱਥੋਂ ਗਰਾਊਂਡ ਸ਼ੁਰੂ ਹੁੰਦਾ ਤੇ ਐ ਨੂੰ ਜਾਂਦਾ, ਤੇ ਗਰਾਊਂਡ ਦੇ ਸਾਰੇ ਪਾਸੇ ਇਦਾਂ ਹੀ ਰੁੱਖ ਲੱਗੇ ਹੋਏ। ਤੁਸੀਂ ਜੀ ਇਦਾਂ ਸ਼ਾਂਤ 'ਚ ਤੁਰੋ ਅੱਗੇ। ਹਾਂਜੀ ਮੋਹਨ ਸਾਹਿਬ ਆ ਜਾਓ। 400 ਜਾਵਣ ਲੱਗੀ। ਆ ਜੀ ਮੁੰਡਾ ਸਾਡੇ ਨਾਲ ਆ। ਹਾਂਜੀ ਮੋਹਨ ਹੁਸੈਨ, ਕੀ ਹਾਲ ਚਾਲ ਆ? ਠੀਕ। ਇਦਾਂ ਦਾ ਸਕੂਲ ਦੇਖਿਆ ਕਿਤੇ? ਇਹ ਵਿਚਾਰਾ ਪੜਦਾ ਪ੍ਰਾਈਵੇਟ ਸਕੂਲ ਵਿੱਚ। ਐਡੇ ਵੱਡੇ ਗਰਾਊਂਡ ਜਾਂ ਇਦਾਂ ਦੀ ਕੁਛ ਹੈ ਸਹੂਲਤ ਉੱਥੇ ਜਿਹੜੀਆਂ ਇੱਥੇ ਦੇਖ ਰਹੇ ਆ? ਜਿੱਦਾਂ ਗੁਸਲਖਾਨੇ ਜਿੰਨੇ ਇੱਥੇ ਆ, ਜਿੰਨਾ ਠੰਡਾ ਪਾਣੀ ਪੀਣ ਨੂੰ ਇੱਥੇ ਆ, ਉੱਥੇ ਹੈ? ਅਸੀਂ ਨਾਂ ਨਹੀਂ ਲੈਂਦੇ, ਮੈਂ ਸਾਰਿਆਂ ਦੀ ਗੱਲ ਕਰਦਾ। ਇਹ ਭਾਈ ਜੀ, ਇਹ ਕੀਤਿਆਂ ਹੁੰਦਾ। ਮੈਂ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਅੱਗੇ ਇਦਾਂ ਹੱਥ ਬੰਨ੍ਹਦਾ, ਸਾਡੇ ਧੀਆਂ ਪੁੱਤਰਾਂ ਤੇ ਰਹਿਮ ਕਰੋ। ਤੇ ਤੁਸੀਂ ਪੈਸੇ ਜੋ ਕਮਾਉਂਦੇ ਆ, ਤੁਹਾਡਾ ਤਾਂ ਕਾਰੋਬਾਰ ਆ ਨਾ, ਤੁਸੀਂ ਕਾਰੋਬਾਰ ਜੋ ਕਰ ਰਹੇ ਆ, ਤੁਹਾਨੂੰ ਆਮਦਨੀ ਜੋ ਹੋ ਰਹੀ ਆ, ਪਰ ਯਾਰ ਕੋਈ ਖਿਆਲ ਕਰੋ, ਕੋਈ ਥਾਂ ਮੁੱਲ ਲਵੋ, ਪਿੰਡ ਤੋਂ ਭਾਵੇਂ ਨਿਕਲ ਕੇ ਲਵੋ, ਸੱਜੇ ਖੱਬੇ ਲਵੋ, ਸ਼ਹਿਰ ਚੋਂ ਨਿਕਲ ਕੇ, ਥਾਂ ਖੁੱਲੀ ਹੋਵੇ ਹੈ। ਉਹਨਾਂ ਨੂੰ ਤੁਸੀਂ ਉਹਨੂੰ ਜੇਲ੍ਹ ਨਾ ਬਣਾਓ, ਸਕੂਲ ਨੂੰ ਜੇਲ੍ਹ ਦੀ ਸ਼ਕਲ ਨਾ ਦੇਵੋ ਉਹਨੂੰ। ਸਕੂਲ ਹੋਣਾ ਚਾਹੀਦਾ, ਖੁੱਲੀ ਹਵਾਵਾਂ, ਇੱਦਾਂ ਠੰਡੀਆਂ ਹਵਾਵਾਂ ਲੱਗਣ। ਕੋਈ ਦੁਹਾੜਾ ਥਾਂ ਲੈ ਲਓ, ਕੋਈ ਕਿੱਲਾ ਥਾਂ ਲੈ ਲਓ, ਸਸਤੀ ਜਗ੍ਹਾ 'ਤੇ ਲੈ ਲਓ, ਬੱਚੇ ਤਾਂ ਉੱਥੇ ਪਹੁੰਚ ਹੀ ਜਾਣਗੇ। ਤੇ ਉੱਥੇ ਜਾ ਕੇ ਇੱਦਾਂ ਗਰਾਊਂਡ ਦਿਓ, ਰੁੱਖ ਲਾਓ, ਉਹਨਾਂ ਨੂੰ ਗੁਸਲਖਾਨੇ ਪੂਰੇ ਬਣਾ ਕੇ ਦਿਓ, ਪਾਣੀ ਠੰਡਾ ਹਰ ਟਾਈਮ ਮੌਜੂਦ ਹੋਣਾ ਚਾਹੀਦਾ। ਹੁਣ ਕਈ ਸਕੂਲ ਐਸੇ ਆ ਜਿਨ੍ਹਾਂ ਨੇ ਸਹੂਲਤਾਂ ਦਿੱਤੀਆਂ ਹੋਣਗੀਆਂ ਤਾਂ ਉਹ ਮੇਰੇ ਗਾਲ ਪੈਣਗੇ ਵੀ ਤੂੰ ਸਾਡੇ ਆ ਕੇ ਦੇਖ ਲੈ। ਉਹ ਭਾਈ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਜਦੋਂ ਗੱਲ ਕੀਤੀ, ਮੈਂ ਗੱਲ ਕਰਦਾ ਹੁੰਨਾ ਨਾ, ਤੇ ਉਦੋਂ ਮੈਂ ਗੱਲ ਉਸ ਦੀ ਕਰਦਾ ਹੁੰਨਾ ਜਿਹੜੇ ਬੰਦਿਆਂ 'ਚ ਉਹ ਜਿਨ੍ਹਾਂ ਨੇ ਨਹੀਂ ਦਿੱਤੀਆਂ। ਗੱਲ ਹੋਈ ਉਹਨਾਂ ਦੀ ਰਹੀ ਆ। ਹੋਰਾਂ ਨੂੰ ਆ ਜਾ ਖਿਆਲ। ਹੁਣ ਮੈਂ ਦੁਕਾਨਦਾਰ ਦੀ ਗੱਲ ਕਰਾਂ ਵੀ ਦੁਕਾਨਦਾਰ ਫਲਾਣਾ ਚੰਗਾ ਨਹੀਂ, ਜਿਹੜੇ ਚੰਗੇ ਆ ਉਹ ਮੇਰੇ ਗਾਲ ਪੈਣਗੇ। ਯਾਰ ਗੱਲ ਹੀ ਮਾੜਿਆਂ ਦੀ ਹੋ ਰਹੀ ਹੈ, ਤੇ ਇਹ ਵੀ ਦੁਕਾਨਦਾਰੀ ਹੋਈ ਹੈ ਸਕੂਲ। ਹਾਂ, ਚੰਗਾ ਹੋਈ ਦੁਕਾਨ ਤੇ ਆਣਾ। ਹਾਂ,
ਤੇ ਜਦੋਂ ਤੁਸੀਂ ਕਾਰੋਬਾਰ ਕਰ ਰਹੇ ਸਕੂਲ, ਮੈਂ ਇਹ ਨਹੀਂ ਕਹਿੰਦਾ ਵੀ ਪ੍ਰਾਈਵੇਟ ਬਣਾਉਣੇ ਮਾੜੀ ਗੱਲ ਆ, ਬਣਾਓ ਭਾਈ ਜਿੱਦਾਂ ਮਰਜ਼ੀ ਬਣਾਓ, ਪਰ ਸਹੂਲਤਾਂ ਨਿਆਣਿਆਂ ਦਾ ਖਿਆਲ ਕਰੋ, ਉਹਨਾਂ ਦੀ ਸਿਹਤ ਦਾ, ਤੇ ਉਹਨਾਂ ਨੂੰ ਬਲਕਿ ਸਿੱਖਿਆ ਦਿਓ, ਸਬਕ ਦਿਓ, ਉਹਨਾਂ ਨੂੰ ਪੌਦਿਆਂ ਦੀ ਕਦਰ ਪਤਾ ਲੱਗੇ। ਸਕੂਲਾਂ ਦੇ ਵਿੱਚ ਤਾਂ ਨੰਬਰ ਰੱਖ ਲੈਣ, ਉਹ 10 ਨੰਬਰ ਰੱਖ ਲੈਣ, ਜਿਹੜਾ ਪੌਦਾ ਆਪਣੇ ਘਰ ਲਾ ਕੇ ਬੱਚਾ ਚਲਾਵੇ ਉਹਨੂੰ ਅਜ਼ਾਫੀ 10 ਨੰਬਰ ਦੇਣੇ ਆ। ਹਾਂ ਇਮਤਿਹਾਨ ਪ੍ਰਾਈਵੇਟ। ਵਾਹ 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 ਵਾਹ, ਜਿਹੜਾ ਪੌਦਾ ਲੈ ਕੇ ਲਾਵੇ ਉੱਥੇ ਥਾਂ ਹੀ ਹੈ ਨਹੀਂ ਲਾਣਾ ਨਹੀਂ, ਆਪਣੇ ਘਰ ਲਾ ਲਵੇ, ਜਿੱਥੇ ਮਰਜ਼ੀ ਚਲਾਵੇ, ਇੱਕ ਪੌਦਾ ਚਲਾਵੇ। ਹਾਂ ਇਹ ਤਾਂ ਹੋਣਾ ਚਾਹੀਦਾ। ਤੁਸੀਂ ਵੀ ਆਪਣੇ ਨਿਆਣਿਆਂ ਨੂੰ ਇੱਥੇ ਦੱਸਿਆ? ਹਾਂ, ਸਾਡੇ ਲਾਉਂਦੇ ਆ, ਨਾਲ ਵਿੱਚ ਸ਼ਾਮਲ ਹੁੰਦੇ ਆ। ਹਾਂ ਬੱਚੇ ਸ਼ਾਮਲ ਹੁੰਦੇ। ਇਸ ਟਾਈਮ ਇੱਥੇ ਰਾਣਾ ਸਿਕੰਦਰ ਹਯਾਤ ਸਾਹਿਬ ਇੱਥੇ ਡੂਮਣੇ ਮਾਖੀ ਲੱਗੇ ਆ ਕੇ ਇਹ ਛਾਂਗਾ ਮਾਂਗਾ ਬਣਿਆ, ਤੇ ਜੇ ਤੁਸੀਂ ਜਦੋਂ ਤੁਸੀਂ ਆਓਗੇ ਤੁਹਾਨੂੰ ਤਾਜ਼ਾ ਸ਼ਹਿਦ ਚੋ ਕੇ ਦਵਾਂਗੇ। ਬੇਸ਼ੱਕ। ਹਾਂਜੀ, ਤੇ ਅਸੀਂ ਉਹ ਜਿਹੜਾ ਡੂਮਣਾ ਨਾ ਜੀ ਉਹ ਘੱਟ ਲੱਗਣ ਦੇਈਦਾ ਇੱਥੇ, ਕਿਉਂ ਇੱਥੇ ਬੱਚਿਆਂ ਨੇ ਮੈਨੂੰ ਕੋਈ ਕੁਦਰਤੀ ਆ ਕੇ ਧੱਕੇ ਨਾ ਲੱਗ ਜੇ, ਉਹ ਵੀ ਅਸੀਂ ਛੁੱਟੀਆਂ ਦੇ ਵਿੱਚ ਕੋਸ਼ਿਸ਼ ਕਰਨੀ ਹੈ ਵੀ ਇਹਨੂੰ ਇੱਥੋਂ ਸੱਜੇ ਖੱਬੇ ਕਰ ਦਈਏ, ਕਿਉਂ ਕਿਸੇ ਟਾਈਮ ਉਹ ਧੀਆਂ ਦਾ ਹਾਦਸਾ ਹੋ ਸਕਦਾ ਕੋਈ। ਹਾਂ ਹਾਦਸਾ ਨਾ ਹੋ ਜੇ, ਬਚਦੇ ਹਾਂ ਅਸੀਂ। ਡੂਮਣਾ ਲੱਗਣ ਨਹੀਂ ਇੱਥੇ ਦੇਈਦਾ, ਪਰ ਫਿਰ ਵੀ ਆ ਕੇ, ਕਿਉਂ ਜਗ੍ਹਾ ਹੀ ਇੰਨੀ ਠੰਡੀ ਆ ਵੀ ਫਿਰ ਵੀ ਆ ਕੇ ਲੱਗ ਜਾਂਦਾ। ਚੌਕ 'ਚ ਖੜ ਜਾ ਹੁਣੇ ਤੇ। ਆਹ ਕਿਹੜਾ ਜੀ, ਆਹ ਦੱਸੋ। ਇਹ ਮਿਡਲ ਬਲਾਕ ਹੈ ਜੀ। ਅੱਛਾ ਹਾਂਜੀ, ਇਹਦਾ ਲਹਿਦਾ ਵਾਸ਼ਰੂਮ ਹੈ। ਇਹ ਮਤਲਬ ਆ 6ਵੀਂ ਤੋਂ 8ਵੀਂ ਤਾਈਂ। ਮਾਸ਼ਾਅੱਲਾ। ਉਹ ਸੀ 9ਵੀਂ ਤੋਂ 10ਵੀਂ ਤਾਈਂ, ਉਹ ਆ 11ਵੀਂ 12ਵੀਂ। ਅੱਛਾ ਇਹ ਛੋਟੇ ਬੱਚਿਆਂ ਦਾ। ਲਓ ਜੀ ਆਹ ਦੇਖੋ, ਇਹ ਉਹ ਜਿਹੜੇ ਬਲਾਕ ਤੁਹਾਨੂੰ ਅੱਗੇ ਦਿਖਾਏ ਆ ਨਾ, ਉਹ ਤੋਂ ਅਸੀਂ ਗੇੜਾ ਜਿਹਾ ਕੱਢ ਕੇ ਆਏ ਆ, ਉਹ ਬਲਾਕ ਸਾਹਮਣੇ ਉਹ ਖਲੋਤੇ ਆ, ਪਰ ਇਹ ਬਲਾਕ ਵੱਖਰੇ ਆ, ਇਹਦੇ ਗੁਸਲਖਾਨੇ ਵੱਖਰੇ ਆ, ਇਹਦੇ ਪਾਣੀ ਦਾ ਇੰਤਜ਼ਾਮ ਵੱਖਰੇ ਆ, ਹਰ ਸ਼ੈ ਦੀ ਵੱਖਰੇ ਆ। ਇਹ 8ਵੀਂ ਦਾ ਸਕੂਲ ਆ, ਇਸ ਪਾਸੇ 8ਵੀਂ ਤੱਕ ਕਲਾਸਾਂ ਪੈਂਦੀਆਂ। ਇਹ ਜੀ ਕਿੰਨੀ ਕੁ ਥਾਂ ਦੇ ਵਿੱਚ ਹੋਣਾ ਸਕੂਲ? ਇਹ 42 ਕਨਾਲਾਂ, ਮਤਲਬ 5 ਏਕੜ। 42 ਕਨਾਲਾਂ ਦੇ ਵਿੱਚ 5 ਕਿੱਲਿਆਂ ਦੇ ਵਿੱਚ ਆ। ਜੇ ਇਹਨੂੰ 14ਵੀਂ ਤੱਕ ਬਣ ਸਕਦਾ? ਹਾਂ 14ਵੀਂ ਤੱਕ ਬਣ ਸਕਦਾ। ਉਂਝ ਵੀ ਆਪਣੇ ਕੋਲ ਤੇ ਪਿੰਡ ਜਗ੍ਹਾ ਹੈ ਨਹਿਰ ਦੇ ਨਾਲ ਵੀ। ਸਾਡੇ ਕੋਲ ਹੋਰ ਥਾਂ ਵੀ ਹੈ। ਹਾਂ, ਆਪਣੇ ਕੋਲ 6 ਏਕੜ ਮਿਨਿਸਟਰ ਸਾਹਿਬ ਨੇ ਬਣਾਣਾ, ਕਾਲਜ ਦੇ ਵੀ ਵਜ਼ੀਰ ਆ, ਹਾਇਰ ਐਜੂਕੇਸ਼ਨ ਦੇ ਵੀ ਰਾਣਾ ਸਾਹਿਬ ਹੀ ਆ। ਅਸਲਾਮ ਵਾਲੇਕੁਮ। ਰਾਣਾ ਸਿਕੰਦਰ ਹਯਾਤ ਸਾਹਿਬ, ਸਾਨੂੰ 14ਵੀਂ ਤੱਕ ਸਕੂਲ ਦਿਓ। ਤੁਸੀਂ ਦੇਖੋ ਸਾਨੂੰ ਤੁਸੀਂ 12ਵੀਂ ਤੱਕ ਦਿੱਤਾ ਸੀ, ਤੇ ਅਸੀਂ ਕਿੰਨੀ ਮਿਹਨਤ ਕੀਤੀ ਹੈ, ਕਿੰਨਾ ਕਾਮਯਾਬ ਕੀਤਾ। ਜੇ ਤੁਸੀਂ ਸਾਡੇ ਸਕੂਲ ਤੇ ਸਾਡੇ ਤੇ ਰਾਜ਼ੀ ਹੈ, ਤੇ ਸਾਨੂੰ ਇਹ 14ਵੀਂ ਤੱਕ ਕਰ ਦਿਓ। ਸਾਡੀਆਂ ਧੀਆਂ ਨੂੰ ਸ਼ਹਿਰ ਧੱਕੇ ਨਾ ਖਾਣੇ ਪੈਣ, ਵੀ ਇੱਥੇ ਹੀ ਉਹਨਾਂ ਨੂੰ 14ਵੀਂ ਤੱਕ ਪੜ੍ਹਾਈ ਮਿਲ ਜਵੇ। ਇਹਦੀ ਲੋਕੇਸ਼ਨ ਬੜੀ ਆ ਨਾ, ਮੇਨ ਫੈਸਲਾਬਾਦ ਸਾਹੀਵਾਲ ਰੋਡ ਦੇ ਉੱਤੇ ਵਾਕਿਆ। ਟਰਾਂਸਪੋਰਟ ਦਾ ਕੋਈ ਮਸਲਾ ਨਹੀਂ, ਇੱਥੇ ਬੱਚੇ ਆ ਸਕਦੇ ਆ, ਜਗ੍ਹਾ ਵੀ ਸਾਡੇ ਕੋਲ ਹੈ, ਇਹਦੇ 'ਚ ਹੀ ਮਤਲਬ ਉਹ ਚੱਲ ਸਕਦਾ। ਤੇ ਬਿਲਡਿੰਗ ਵੀ ਤਕਰੀਬਨ ਹੈ, ਥੋੜੀ ਬਿਲਡਿੰਗ ਦੇਣੀ ਪੈਣੀ, ਅਸੀਂ ਮਤਲਬ ਜਲਦੀ ਚਲਾ ਸਕਦੇ ਹਾਂ ਉਹਨੂੰ, ਜਲਦੀ ਚਲਾ ਸਕਦੇ ਇਨਸ਼ਾਅੱਲਾ ਤਾਲਾ। ਤੇ ਆ ਦੇਖੋ ਜੀ ਪਿਲਖਣ ਦੇ ਰੁੱਖ ਥੱਲੇ ਅਸੀਂ ਆ ਗਏ ਆ, ਤੇ ਉਹ ਗੱਲ ਇਹ ਆ ਨਾ ਵੀ ਅਸੀਂ ਜੋ 14ਵੀਂ ਤੱਕ ਸਕੂਲ ਬਣੇ, ਸਾਡੇ ਜਿਹੜੇ ਇੱਧਰ ਲਾਗੇ 40 ਪਿੰਡ ਆ ਨਾ ਜੀ, 40 ਕਾਨੂੰ ਕਿੱਲਿਆਂ ਵਾਲੇ ਤੱਕ, ਕਿੱਲਿਆਂ ਵਾਲੇ ਤੱਕ, ਕਿਉਂਕਿ ਇੱਥੇ ਮਾਮੂ ਕਾਂਜਣਾ ਜਾਂ ਤਾਂਦਲਾ 30 ਕਿਲੋਮੀਟਰਾਂ ਤੇ ਸਕੂਲ ਆ। ਗੜ੍ਹ ਫਤਿਹ ਸ਼ਾਹ ਜੀ ਬਹੁਤ ਵੱਡਾ ਕਸਬਾ, ਗੜ੍ਹ ਫਤਿਹ ਸ਼ਾਹ, ਉਹ ਮਿਊਨਿਸਪਲ ਕੀ ਸਾਦੇ ਉਹਨੂੰ, ਮਿਊਨਿਸਪਲ ਕਮੇਟੀ, ਸਬ ਤਹਿਸੀਲ ਨਹੀਂ ਹੈ, ਸਭ ਕੁਝ ਵੀ ਨਹੀਂ ਹਾਲੇ। ਹਾਂ ਬਹੁਤ ਵੱਡਾ ਕਸਬਾ, ਤੇ ਉਹਨਾਂ ਨੂੰ ਵੀ ਸਹੂਲਤ ਮਿਲੂਗੀ। ਇੱਧਰ ਕਜਵਾਣੀ ਬਹੁਤ ਵੱਡਾ ਕਸਬਾ, ਉਹਨਾਂ ਨੂੰ ਵੀ ਸਹੂਲਤ ਮਿਲੂਗੀ। ਸਾਡੇ ਲਾਗੇ 400 ਪਿੰਡਾਂ ਨੂੰ ਨਾ ਸਹੂਲਤ ਮਿਲ ਜੂਗੀ ਜੇ 14ਵੀਂ ਤੱਕ ਇਹ ਸਕੂਲ ਹੋ ਜਾਵੇ। ਇੱਥੇ ਸਮੁੰਦਰੀ ਕਾਲਜ ਆ, ਇੱਥੋਂ ਮਤਲਬ ਉਹ ਹੈ 20 ਕਿਲੋਮੀਟਰ ਦੇ ਕਰੀਬ। ਤਾਂਦਲਿਆਂ ਵਾਲਾ ਉਹ ਵੀ 20-22 ਕਿਲੋਮੀਟਰ ਆ। ਮਾਮੂ ਕਾਂਜਣਾ 25 ਕਿਲੋਮੀਟਰ ਆ। ਜਿਹੜੇ ਇੱਥੋਂ ਨਜ਼ਦੀਕ ਤਰੀਨ ਫੀਮੇਲ ਕਾਲਜ ਆ, ਇਹ ਆ ਦਰਮਿਆਨ ਦੇ ਵਿੱਚ ਗੜ੍ਹ ਕਿੱਲਿਆਂ ਵਾਲਾ, ਕਜਵਾਣੀ, ਰਹਿਮੇਸ਼ਾ ਇੱਥੇ ਬਣ ਜੂਗਾ। ਤੇ ਆ ਜਿੰਨੇ ਕਰੀਬੋਜ਼ਾਰ ਦੇ ਦਿਹਾਤ ਆ ਨਾ 30-35, ਇਹਨਾਂ ਦੇ ਬੱਚੇ ਇੱਥੇ ਆਣਗੇ। ਮਤਲਬ ਇਹ ਦਰਮਿਆਨ 'ਚ ਜਗ੍ਹਾ, ਅੱਗੇ ਪੁਲ ਨਹੀਂ ਸੀ, ਹੁਣ ਪੁਲ ਕਰਕੇ ਨਾ ਇਹਦੀ ਬੜੀ ਅਹਿਮੀਅਤ ਆ। ਅਗਰ ਇਹ ਸ਼ਫਕਤ ਹੋ ਜਵੇ ਸਾਡੇ ਤੇ, ਮਤਲਬ 20,000 ਆਬਾਦੀ ਤੇ ਰਹਿਮੇਸ਼ਾਹ ਦੀ ਆ ਨਾ, ਫਿਰ ਬਾਕੀ ਪਿੰਡ ਤੇ ਲੈ ਦਾਂ। ਲਓ ਜੀ ਨੁਮਾਨ ਸਾਹਿਬ ਨੇ ਲਿਖੀ ਪੜੀ ਗੱਲ ਨਾਲ ਦੱਸਤਾ ਵੀ ਪਿੰਡ ਸਾਡਾ ਨਕਸ਼ੇ ਦੇ ਵਿੱਚ ਗੱਬੇ ਆਂਦਾ, ਤੇ ਸਾਨੂੰ ਕਾਲਜ ਦੇਣਾ ਚਾਹੀਦਾ। ਉਹ ਦਿਖਾਓ ਜੀ ਉੱਤੇ, ਸਿਆਣੇ ਕਹਿੰਦੇ ਡੂਮਣੇ ਥੱਲੇ ਬਹਿ ਕੇ ਬੀੜੀ ਨਹੀਂ ਪੀਦੀ, ਡੂਮਣੇ ਥੱਲੇ ਖਲੋ ਕੇ ਫਿਲਮ ਵੀ ਨਹੀਂ ਬਣਾਈ ਦੀ। ਕੈਮਰਾਮੈਨ ਸਾਹਿਬ ਪਿੱਛੇ ਨੂੰ ਹੋ ਜਾਓ, ਮੁੜ ਕੇ ਪਛਾਣ ਵੀ ਨਹੀਂ ਹੋਣਾ ਜਿਹੜਾ ਬੂਥਾ। ਆ ਅੰਜਮ ਸਾਹਿਬ ਵਾਟਰ ਪਲਾਂਟ ਦਾ ਸਿਸਟਮ ਜਿਹੜਾ। ਅੱਛਾ ਜੀ, ਆ ਦੇਖੋ ਕਿੱਡੀ ਖੁਸ਼ੀ ਦੀ ਗੱਲ ਆ, ਸਰਕਾਰ ਦੀ ਬਿਜਲੀ ਵੀ ਨਹੀਂ ਇਹ ਵਰਤ ਰਹੇ। ਉੱਤੇ ਪਲੇਟਾਂ ਲਾਈਆਂ ਹੋਈਆਂ, ਤੇ ਜਿਹੜਾ ਪਾਣੀ ਦਾ ਇੰਤਜ਼ਾਮ ਆ ਨਾ, ਪਾਣੀ ਸਾਫ਼ ਕਰਨ ਵਾਲਾ ਪਲਾਂਟ ਆ, ਇਹ ਜੀ ਆਪਣੇ ਤਹਿਤ ਲੱਗਾ। ਆਪਣੇ ਡਾਕਟਰ ਨਸਰੁੱਲਾ ਸਾਹਿਬ, ਰਾਣਾ ਸਾਹਿਬ ਸਾਡਾ ਪੁੱਤਰ ਆ ਜੀ ਇੱਕ, ਉਹ ਉਮਰ 'ਚ ਸਾਡੇ ਤੋਂ ਵੱਡਾ, ਪਰ ਪਿੰਡ ਦਾ ਪੁੱਤਰ ਆ, ਡਾਕਟਰ ਨਸਰੁੱਲਾ ਸਾਹਿਬ। ਜਿੱਥੇ ਵੀ ਉਹਦੀ ਲੋੜ ਪਈ ਆ ਨਾ, ਉਹਨੇ ਲਬੈਕ ਕਿਹਾ। ਉਹਨਾਂ ਦੇ ਵਾਲਦ ਸਾਹਿਬ ਨੇ ਵੀ ਪਿੰਡ 'ਚ ਬੜੀ ਸ਼ਜਰਕਾਰੀ ਕੀਤੀ। ਉਹਨਾਂ ਦੇ ਵਾਲਦ ਸਾਹਿਬ ਦਾ ਜੀ ਮੈਂ ਇੱਕ ਦੋ ਗੱਲਾਂ ਸੁਣਾਉਂਗਾ, ਇੱਥੇ ਸੁਣਾਵਾਂ? ਸੁਣਾ ਦੇ ਥੋੜੀ ਜਿਹੀ। ਮਤਲਬ ਜ਼ਰੀ ਕਾਲਜ ਸੀ। ਮੈਂ ਨਾ ਜੀ ਉਹਨਾਂ ਦੇ ਵਾਲਦ ਸਾਹਿਬ ਦੀ ਨਾ ਕਬਰ ਤੇ ਖਲੋ ਕੇ ਇੱਕ ਦੋ ਗੱਲਾਂ ਤੁਹਾਨੂੰ ਦੱਸੂਗਾ, ਤੁਸੀਂ ਹੈਰਾਨ ਹੋ ਜਾਓਗੇ ਕਿ ਉਹ ਬੰਦੇ ਦੀ ਸਿਰਫ ਇੱਕ ਗੱਲ ਮੈਂ ਨਿੱਕੀ ਜੀ ਸੁਣਾ ਦਿੰਨਾ। ਅੱਲਾਹ ਤਾਲਾ ਉਹਨਾਂ ਨੂੰ ਕਰਵਟ ਜੰਨਤ ਦੇਵੇ। ਉਹਨਾਂ ਦੀ ਸੋਚ ਦਾ ਅੰਦਾਜ਼ਾ ਤੁਸੀਂ ਲਾਇਓ ਕਿ ਜਿਹੜਾ ਰਾਹ ਪਿੰਡ ਤੋਂ ਸਕੂਲ ਵੱਲ ਨੂੰ ਜਾਂਦਾ ਸੀ ਨਾ, ਉਸ ਰਾਹ ਦੇ ਉੱਤੇ ਬੇਰੀ ਦੇ, ਜਾਮਣਾ ਦੇ ਬੂਟੇ ਲਾਏ ਸੀ। ਤੇ ਉਹਨਾਂ ਨੂੰ ਜਦੋਂ ਲਾ ਰਹੇ ਸੀਗੇ ਤੇ ਉਹ ਖਾਸੇ ਮਾਸ਼ਾਅੱਲਾ ਹੋ ਗਏ। ਉਹਨਾਂ ਨੂੰ ਪੁੱਛਿਆ ਵੀ ਇਹਨਾਂ ਦਾ ਕੀ ਫਾਇਦਾ? ਉਹ ਕਹਿੰਦੇ ਸੀਗੇ ਨਿਆਣੇ ਨਾ
ਬੇਰਾਂ ਦੇ ਲਾਲਚ ਨੂੰ, ਲੰਗਰ ਸਕੂਲ ਜਾਮਣਾ ਦੇ ਲਾਲਚ ਨੂੰ ਸਕੂਲੇ ਜਾਇਆ ਕਰਨਗੇ। ਉਹ ਸੋਚ ਦਾ ਹਿਸਾਬ ਲਾਓ ਕਿ ਉਸ ਟਾਈਮ ਇਹ ਕਿਹੜੇ ਸੰਨ ਦੀ ਗੱਲ ਹੋਣੀ ਜੀ? ਇਹ ਤਾਂ 58 ਚ ਬਣਿਆ ਜੀ। ਹਾਂਜੀ। ਉਦੋਂ ਹੀ ਉਹਨਾਂ ਨੇ ਲਾਏ ਆ। ਹਾਂਜੀ। ਜ਼ਰੀ ਕਾਲਜ ਜਿਹੜੀ ਹੁਣ ਜ਼ਰੀ ਯੂਨੀਵਰਸਿਟੀ ਆ, ਇੱਥੇ ਉਹ ਮਤਲਬ ਸੀ ਐਗਰੀਕਲਚਰ ਚ MSc। ਉਹ ਪੜ੍ਹੇ ਲਿਖੇ ਬੰਦੇ ਸੀ ਤੇ ਉਹ ਉਦੋਂ ਦਾ ਉਹਨਾਂ ਦੇ ਜਿਹੜੇ ਆ ਨਾ ਉਹ ਸੋਚ ਜਿਹੜੀ ਆ ਤੇ ਉਹ ਐਡੀ ਵੱਡੀ ਸੋਚ ਸੀ। ਅੱਜ ਤੋਂ 50 ਸਾਲ ਪਿੱਛੇ ਉਹਨੇ ਉਹ ਤਾਂ ਉਹਨਾਂ ਦਾ ਅੱਲਾਹ ਤਾਲਾ ਨੇ ਕੋਈ ਕਮੀ ਨਹੀਂ ਨਾ ਛੱਡੀ। ਜਿਹੜਾ ਸਾਰਿਆਂ ਦੇ ਬੱਚਿਆਂ ਦੀ ਸੋਚਦਾ ਹੁੰਦਾ ਨਾ, ਉਹ ਅੱਲਾਹ ਤਾਲਾ ਉਹਦੇ ਬੱਚਿਆਂ ਨੂੰ ਕਿਤੇ ਦਾ ਕਿਤੇ ਪਹੁੰਚਾ ਦਿੰਦਾ। ਬੇਸ਼ੱਕ ਜੀ, ਕੋਈ ਸ਼ੱਕ ਨਹੀਂ। ਉਹਨਾਂ ਨੇ ਸਾਡੇ ਪਿੰਡ ਦਾ, ਸਾਡੇ ਬੱਚਿਆਂ ਦਾ ਬੜਾ ਚੰਗਾ ਸੋਚਿਆ। ਮੈਂ ਨਾ ਉਹਨਾਂ ਦੇ ਹੱਥ ਦੇ ਲੱਗੇ ਹੋਏ ਪੌਦਿਆਂ ਦੇ ਕੋਲ ਖਲੋ ਕੇ ਕਿਸੇ ਦਿਨ ਗੱਲ ਕਰੂੰਗਾ, ਮੈਂ ਤੁਹਾਨੂੰ ਦਿਖਾਊਂਗਾ ਕਿ ਉਹਨਾਂ ਦਾ ਪਿੰਡ ਦੇ, ਇਹ ਤਾਂ ਮੈਂ ਤੁਹਾਨੂੰ ਸਿਰਫ ਇੱਕ ਨਿੱਕੀ ਜਿਹੀ ਗੱਲ ਉਹਨਾਂ ਦੀ ਦੱਸੀ ਆ, ਤੇ ਜਿਹੜਾ ਉਹਨਾਂ ਨੇ ਪਿੰਡ 'ਚ ਹਿੱਸਾ ਪਾਇਆ ਨਾ ਆਪਣਾ, ਤੇ ਉਹ ਵੀ ਮੈਂ ਤੁਹਾਨੂੰ ਦਿਖਾਊਂਗਾ। ਸਾਡਾ ਪਿੰਡ ਜੰਗਲ ਲੱਗਦਾ ਸੀ ਦੂਰੋਂ, ਤੇ ਉਹ ਸਾਰੇ ਰੁੱਖ ਕਿਹਦੇ ਹੱਥ ਦੇ ਲੱਗੇ ਹੋਏ ਆ ਇਹ ਵੀ ਮੈਂ ਤੁਹਾਨੂੰ ਫਿਰ ਦੱਸੂੰਗਾ। ਅੰਦਰ ਪਲਾਂਟ ਆ ਖਾਲਸਾ ਸਾਹਿਬ, ਆ ਇਹਦਾ ਕੂਲਰ ਆ ਠੰਡਾ, ਇਹਦਾ ਪਾਣੀ ਚੈੱਕ ਕਰ, ਬੰਦ ਆ ਹਾਲਾਂਕਿ ਸਵੇਰ ਚੱਲਦਾ ਘੰਟਾ, ਇਹ ਸਿਰਫ ਮੁਲਾਜ਼ਮੀਨ ਵਾਸਤੇ। ਇਹਦੇ ਵਾਸ਼ਰੂਮ ਲੈਦਾ ਸਵੇਰ 1 ਘੰਟਾ ਚਲਾਈਦਾ ਮੁਲਾਜ਼ਮੀਨ ਵਾਸਤੇ। ਓਏ ਹੋਏ ਹੋਏ, ਬਰਫਾਂ ਦੇਖੋ ਜੀ ਬਣੀਆਂ ਹੋਈਆਂ। ਤੇ ਆ ਦੇਖੋ ਉੱਤੇ ਸਲੇਟਾਂ ਲੱਗੀਆਂ, ਪਲੇਟਾਂ ਦੂਈਆਂ ਓਏ ਉੱਤੇ ਲੱਗੀਆਂ ਛੱਤ ਤੇ, ਸੋਲਰ ਦੀਆਂ ਗੱਲ ਕਰਦਾ, ਸੋਲਰ ਦੀਆਂ ਪਲੇਟਾਂ। ਸਰਕਾਰ ਦੀ ਬਿਜਲੀ ਵੀ ਨਹੀਂ ਲੱਗ ਰਹੀ। ਤੇ ਆਹ ਪਲਾਂਟ ਲਾਇਆ, ਇਹ ਸਾਡੇ ਇੱਕ ਪੁੱਤਰ ਨੇ ਜਲਾਇਆ ਜੀ ਸਾਡੀਆਂ ਧੀਆਂ ਵਾਸਤੇ। ਤੇ ਇੱਥੇ ਹਾਂ ਇਹਦੀਆਂ ਇਹ ਐਡਾ ਵੱਡਾ ਪਲਾਂਟ ਆ ਜੀ। ਇੱਥੇ ਸਕੂਲ 'ਚ ਵੀ ਸਾਡੀਆਂ ਧੀਆਂ ਪਾਣੀ ਪੀਂਦੀਆਂ ਸਾਰਾ ਦਿਨ ਠੰਡਾ। ਤੇ ਟੂਟੀ ਬਾਹਰ ਕੱਢੀ ਹੋਈ ਆ, ਲਾਗੇ ਲਾਗੇ ਜਿਹੜੀ ਆਬਾਦੀ ਆ ਉਹ ਵੀ ਪਾਣੀ ਭਰਦੀ ਆ, ਸਾਫ਼ ਪਾਣੀ, ਫਿਲਟਰ ਵਾਲਾ। ਇਹ ਫਿਲਟਰ ਆ ਇਹ, ਹਾਂ ਇਹ ਫਿਲਟਰ ਆ, ਮੇਰੇ ਹੁਣ ਯਾਦ ਆਇਆ। ਉਹ ਪਾਣੀ ਠੰਡੇ ਵਾਲਾ ਕੂਲਰ ਵੱਖਰੇ ਆ, ਇਹ ਫਿਲਟਰ ਦਾ ਪਾਣੀ ਅਸੀਂ ਪੂਰੇ ਇੱਥੋਂ ਫ੍ਰੀ ਸਾਰੀ ਆਬਾਦੀਆਂ ਚਰਖੀ ਤੱਕ, ਜੰਡਾਲੀ ਤੱਕ ਇੱਥੋਂ ਨਾਲ ਦੇ ਪਿੰਡ ਵੀ ਆ ਕੇ ਇੱਥੋਂ ਪਾਣੀ ਭਰਦੇ ਆ, ਫੀ ਸਬੀਲਿਲ੍ਲਾ। ਤੁਸੀਂ ਦੇਖੋ ਉਹ ਬੰਦਾ ਕਿੱਥੇ ਬੈਠਾ ਇਸ ਟਾਈਮ, ਅਮਰੀਕਾ ਹੀ ਆ। ਡਾਕਟਰ ਨਸਰੁੱਲਾ ਸਾਹਿਬ ਅਮਰੀਕਾ 'ਚ ਬੈਠੇ ਆ ਤੇ ਦੁਆਵਾਂ ਕਿੱਥੇ ਲੈ ਰਹੇ ਆ। ਉਹ ਜਿਹੜੀ ਪਿਓ ਵਾਲੀ ਗੱਲ, ਉਹ ਸੋਚ ਉਹੀ ਹੈ। ਅੱਲਾਹ ਤਾਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ, ਲੰਬੀ ਜ਼ਿੰਦਗੀ ਦੇਵੇ, ਤੇ ਇਦਾਂ ਹੀ ਕਾਰੇ ਖੈਰ ਦੇ ਵਿੱਚ ਉਹ ਹਿੱਸਾ ਪਾਉਂਦੇ ਰਹਿਣ। ਆ ਨਮਾਜ਼ ਪੜ੍ਹਨ ਨੂੰ ਥਾਂ ਬਣਾਈ ਹੈ। ਚੱਲ ਚੰਗਾ। ਅੱਛਾ ਜੀ, ਆ ਜੰਗਲ ਆ ਵਾਕਈ। ਆਓ ਜੀ ਇੱਧਰ। ਆਲ ਦੁਆਲੇ ਦੇ ਜਾਮਣ ਆ ਸਾਰੀ। ਅੱਛਾ, ਵਿੱਚ ਮਵਾਕੀ ਲੱਗਾ। ਮਵਾਕੀ ਜੀ ਇੱਕ ਪੌਦਾ ਤੁਹਾਨੂੰ ਦਿਖਾਉਂਦੇ ਆ, ਇੱਕ ਆ ਕੇ ਇਹਨੂੰ ਲੱਗਦਾ ਕੀ ਹੈ? ਮਵਾਕੀ ਜੰਗਲ ਮਤਲਬ ਇਕੱਠੇ ਪੌਦੇ ਲਾਣੇ ਇਕੱਠੇ। ਇਹ ਸਾਇੰਸ ਇਹ ਆ ਵੀ ਦਰਖਤਾਂ ਦੇ ਹੇਠਾਂ ਨੇ ਜਿਹੜੇ ਇਕੱਠੇ ਪੌਦੇ ਜੰਮਦੇ ਤੇ ਉਹ ਜ਼ਿਆਦਾ ਗਰੋਥ ਕਰਦੇ ਆ ਦੂਏ ਪੌਦਿਆਂ ਦੀ ਨਿਸਬਤ। ਆਮ ਇੱਕ ਪੌਦੇ ਨੂੰ ਤੁਸੀਂ ਤੋੜਨਾ ਨਾ, ਇਹ ਮਤਲਬ ਮੁਕਾਬਲੇ 'ਚ ਵੜਦੇ ਆ ਜੇ ਆਪਾਂ ਨੇੜੇ ਪੌਦਾ ਲਾਈਏ। ਨਹੀਂ ਜ਼ਿੱਦ 'ਚ। ਮਵਾਕੀ ਕਿਹੜਾ ਪੌਦਾ? ਇਹ ਮਵਾਕੀ ਜੰਗਲ ਆ ਨਾ, ਇਕੱਠੇ ਪੌਦੇ ਲਾਉਣ ਦਾ ਇਹਨਾਂ ਨੂੰ ਕਹਿੰਦੇ ਆ ਸਾਰੇ ਖੜੇ ਆ। ਅਸੀਂ ਇਹਦੇ 'ਚ ਵੀ ਫਲਦਾਰ ਲਾ ਦਿੱਤੇ, ਅਮਰੂਦ ਬੱਚਿਆਂ ਵਾਸਤੇ। ਨਵੀਂ ਗੱਲ ਸੁਣੋ ਜੀ, ਇਹ ਨਵੀਂ ਗੱਲ ਆ ਇਹ ਵੀ ਜਿਹੜੇ ਪੌਦੇ ਇਕੱਠੇ ਜੋੜ ਕੇ ਲਾ ਦਈਏ ਉਹਨਾਂ ਨੂੰ ਮਵਾਕੀ ਸੱਦਦੇ ਆ। ਤੇ ਆ ਹੁਣ ਮਵਾਕੀ ਜੰਗਲ ਲੱਗਾ, ਇਹਦੇ 'ਚ ਅਮਰੂਦ ਵੀ ਆ, ਨਿੰਬਾਂ ਵੀ ਆ, ਅੰਬ ਵੀ ਆ, ਜਾਮਣਾ ਵੀ ਆ, ਸਾਰੀਆਂ ਇਕੱਠੀਆਂ ਇਦਾਂ ਕਰਕੇ ਲਾਈਆਂ ਹੋਈਆਂ। ਇਹ ਕਿੰਨੀ ਕੁ ਥਾਂ ਹੋਣੀ, ਕਨਾਲ ਕੁ ਹੋਣੀ? 2 ਕਨਾਲਾਂ ਹੋਣੀ। 2 ਕਨਾਲਾਂ 'ਚ ਇਹ ਮਵਾਕੀ ਜੰਗਲ ਲੱਗਾ। ਤੁਸੀਂ ਇੱਥੇ ਆਓ ਜੀ, ਦਿਖਾਓ ਸੱਜੇ ਖੱਬੇ ਜਾਮਣਾ। ਤੇ ਜਾਮਣਾ ਵੀ ਆਮ ਨਹੀਂ ਹੈ, ਜਾਮਣਾ ਬੜੀਆਂ ਨਸਲੀ ਲੱਗੀਆਂ। ਗਿੱਲਾ ਇੱਥੇ ਵਾਹ ਜੀ ਵਾਹ। ਦੇਖੋ ਪਲਾਂਟ ਦਾ ਜਿਹੜਾ ਪਾਣੀ, ਉਹ ਜਿਹੜਾ ਵਾਧੂ ਪਾਣੀ ਆ ਨਾ, ਉਹ ਪਾਣੀ ਜਿਹੜਾ ਨਿਕਲਦਾ ਵਿੱਚੋਂ, ਸਫਾਈ ਤੋਂ ਬਾਅਦ ਪਾਣੀ ਨਿਕਲਦਾ, ਉਹ ਵੀ ਕੰਮ ਆ ਰਿਹਾ, ਮਵਾਕੀ ਜੰਗਲ ਨੂੰ ਲੱਗ ਰਿਹਾ ਹੈ। ਉਹ ਇਹ ਨਹੀਂ ਹੈ ਵੀ ਖਰਾਬ ਹੋ ਰਿਹਾ, ਸੜਕਾਂ ਤੇ ਫਿਰ ਰਿਹਾ। ਅਮਰੂਦ ਫਲ ਚੱਕਿਆ ਹੋਇਆ ਸਾਰਾ, ਅੱਗੇ ਮਾਲਟੇ ਨੇ ਵੀ। ਆ ਦੇਖੋ ਉਹਦਾ ਗਰੇਟਾਂ ਦਾ ਬੂਟਾ, ਵਾਹ ਬਈ ਵਾਹ। ਅਮਰੂਦ ਦੇਖ ਤੇ ਸਾਰਾ ਫਲ ਲੈਂਦਾ ਬੱਚਿਆਂ ਲਈ। ਦੇਖ ਫਲ ਨਾਲ ਭਰਿਆ ਹੈ, ਬੱਚਿਆਂ ਵਾਸਤੇ। ਬੱਚਿਆਂ ਨੂੰ ਕੋਈ ਪਾਬੰਦੀ ਨਹੀਂ, ਜੇ ਕੋਈ ਨਿਆਣਾ ਕੋਈ ਅਮਰੂਦ ਪੱਕਾ ਖਾ ਲੂਗਾ ਤੇ ਕੋਈ ਜੁਰਮਾਨਾ ਨਹੀਂ, ਕੋਈ ਕੁਛ ਨਹੀਂ। ਉਹਨਾਂ ਵਾਸਤੇ ਲਾਏ, ਉਹਨਾਂ ਵਾਸਤੇ ਹੀ ਫਲ ਸਾਰਾ। ਇਹ ਸਾਰੇ ਫਲ ਉਹਨਾਂ ਵਾਸਤੇ। ਵਿਚਾਲੇ ਗੱਬੇ ਬੋਰਡ ਲੱਗਾ, ਬੋਰਡ ਦਿਖਾਓ। ਗੱਬੇ ਬੋਰਡ ਲੱਗਾ ਹੋਇਆ ਮਵਾਕੀ ਜੰਗਲ ਦੇ, ਬੜਾ ਰੂਹ ਰਾਜ਼ੀ ਹੋਇਆ ਜੀ। ਅੱਛਾ ਲਿਖਿਆ ਵੀ ਹੋਇਆ, ਅੱਛਾ ਲਿਖ ਕੇ ਲਾਇਆ ਹੈ। ਰਾਣਾ ਸਿਕੰਦਰ ਹਯਾਤ ਸਾਹਿਬ, ਜਿੱਦਾਂ ਤੁਸੀਂ ਆਓਗੇ ਨਾ ਜੀ, ਤੇ ਅਸੀਂ ਤੁਹਾਨੂੰ ਆਪਣਾ ਸਕੂਲ ਦਿਖਾਵਾਂਗੇ, ਫਰਾਵਾਂ ਤਰਾਵਾਂਗੇ, ਤੁਹਾਡੀ ਰੂਹ ਰਾਜ਼ੀ ਹੋ ਜਾਊਗੀ। ਅੱਛਾ ਜੀ, ਜਦੋਂ ਇਹ ਸਕੂਲ ਸ਼ੁਰੂ ਹੋਇਆ ਸੀ, ਚਾਲੂ ਹੋਇਆ ਸੀ ਪਹਿਲੀ ਵਾਰੀ, ਇੱਧਰ ਨੂੰ ਆਇਓ ਜੀ, ਦੱਸਿਓ ਵੀ ਕਿਹੜਾ ਸਨ ਸੀ? 81 ਦੇ ਕਰੀਬ ਹੋਇਆ ਮੇਰੇ। ਸਨ 81 ਦੇ ਗਵੇੜ ਇਹੀ ਆ ਵੀ ਸਨ 81 ਚ ਜਦੋਂ ਨਾ ਇੱਥੇ ਪਹਿਲਾ ਨਿੱਕਾ ਸਕੂਲ ਬਣਿਆ ਸੀ, ਪ੍ਰਾਇਮਰੀ ਬਣਿਆ ਸੀ ਇੱਥੇ। ਪ੍ਰਾਇਮਰੀ ਸਕੂਲ ਜਦੋਂ ਬਣਿਆ ਸੀ ਨਾ, ਅੱਜ ਵੀ ਅਸੀਂ ਉਹ ਨਿਸ਼ਾਨੀ ਸੰਭਾਲ ਕੇ ਰੱਖੀ ਆ। ਆਹ ਉਹ ਇਮਾਰਤ ਸੀਗੀ ਪ੍ਰਾਇਮਰੀ ਸਕੂਲ। ਇੰਨਾ ਕੀ ਸਕੂਲ ਸੀ ਨਾ ਇਹ, ਇੰਨਾ ਬਸ ਇੰਨਾ ਕੁ ਸਕੂਲ ਸਾਨੂੰ ਮਿਲਿਆ ਸੀ। ਫਿਰ ਅੱਗੇ ਨਸ ਭੱਜ ਕਰਕੇ ਸਾਡੇ ਇਲਾਕੇ ਦੇ ਕੋਈ ਸਿਆਸਤਦਾਨ ਵੀ ਵਿੱਚ ਸਾਡੀ ਇਮਦਾਦ ਕੀਤੀ, ਅਸੀਂ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਹਾਂ। ਕੋਈ ਸਾਡੇ ਪਿੰਡ ਦੇ ਬੰਦਿਆਂ ਨੇ ਇਮਦਾਦ ਕੀਤੀ, ਤੇ ਵੇਖੋ ਅੱਜ ਉਹ 12ਵੀਂ ਤੱਕ ਕਾਲਜ ਬਣ ਗਿਆ। ਪ੍ਰਾਇਮਰੀ ਤੋਂ ਸ਼ੁਰੂ ਹੋਇਆ। ਜਿਹੜੇ ਬੰਦਿਆਂ ਨੂੰ ਸ਼ੌਕ ਹੋਵੇ, ਜਿਹੜੇ ਬੰਦੇ ਪੜ੍ਹੇ ਲਿਖੇ ਹੋਣ, ਜਿਹੜੇ ਬੰਦੇ ਕਦਰ ਜਾਣਦੇ ਹੋਣ, ਸ਼ਾਇਦ ਹੀ ਸਾਡੇ ਤੋਂ ਪਹਿਲਾਂ ਐਸੇ ਪਿੰਡ ਆ ਜਿੱਥੇ ਸਾਡੇ ਤੋਂ ਪਹਿਲਾਂ ਸਕੂਲ ਮਿਲਿਆ ਸੀ, ਹਜੇ ਤੱਕ ਉਹ ਪ੍ਰਾਇਮਰੀ ਆ।
ਤੇ ਅਲਹਮਦੁਲਿਲਾ ਸਾਡੇ ਫਿਰ 8ਵੀਂ ਤੱਕ ਹੋਇਆ, ਤੁਹਾਨੂੰ ਦਿਖਾਇਆ, ਫਿਰ 10ਵੀਂ ਤੱਕ ਹੋਇਆ, ਤੁਹਾਨੂੰ ਦਿਖਾਇਆ, ਫਿਰ 12ਵੀਂ ਤੱਕ ਹੋਇਆ ਵੀ ਤੁਹਾਨੂੰ ਦਿਖਾਇਆ, ਫਿਰ 8ਵੀਂ ਦੇ ਵੱਖਰੇ ਦਿਖਾਇਆ ਜੀ ਉਹ ਗੁਸਲਖਾਨੇ ਵੱਖਰੇ ਲਾਈਨ ਬਣੀ ਹੋਈ। ਆਹ ਗੱਲ ਬੜੀ ਚੰਗੀ ਲੱਗੀ ਆ ਵੀ ਬਹੁਤ ਸਾਰੇ ਗੁਸਲਖਾਨੇ ਆ ਵੀ ਕੋਈ ਇੱਥੇ ਤਕਲੀਫ ਨਹੀਂ ਬਣ ਸਕਦੀ। ਨਹੀਂ ਇਸ਼ੂ ਵੀ ਇੱਧਰ ਦੇ ਬੱਚੇ ਉੱਥੇ ਨਹੀਂ ਜਾਣੇ, ਉੱਥੇ ਦੇ ਇੱਥੇ ਨਹੀਂ ਆਣੇ, ਆਪਣੇ ਆਪਣੇ ਰਹਿਣਾ ਇਹਨਾਂ ਨੇ, ਬੱਚਿਆਂ ਨੂੰ ਤਕਲੀਫ ਨਹੀਂ ਬਣ ਸਕਦੀ। ਇਹ ਬਹੁਤ ਚੰਗਾ ਲੱਗਾ ਜੀ। ਇੱਕ ਮਿੰਟ ਜੀ, ਇੱਥੇ ਬਟਨ ਦੱਬਿਓ। ਆ ਜੀ ਜਿਹੜਾ ਮੇਨ ਗੇਟ ਆ ਨਾ ਲੱਗਾ ਵੱਡੀ ਸੜਕ ਦੇ ਉੱਤੇ, ਉੱਥੋਂ ਹੀ ਸੜਕ ਆ ਰਹੀ ਸਿੱਧੀ, ਦੇਖੋ ਆ ਦੇਖੋ ਐਂ ਕਾਲੀ ਰਾਤ ਬਣੀ ਹੋਈ ਆ, ਰੋਖੀ ਰੋਖਾਂ, ਕਿਤੇ ਜਾਮਣਾ ਦਾ, ਕਿਤੇ ਅੰਬਾਂ ਦਾ, ਕਿਤੇ ਬਰਨੇ ਦਾ, ਕਿਤੇ ਪਿਲਖਣ ਦਾ, ਕਿਤੇ ਤੂਤ ਖਲੋਤਾ, ਕਿਤੇ ਟਾਲੀ ਖਲੋਤੀ ਆ, ਕਿਤੇ ਨਿੰਬ ਖਲੋਤੀ ਆ। ਤੇ ਆ ਪਰਿੰਦੇ ਵੀ ਆਏ ਆ, ਪਰਿੰਦੇ ਵੀ ਆ ਕੇ ਇੱਥੇ ਆਰਾਮ ਕਰ ਰਹੇ ਆ। ਇਸ ਟਾਈਮ ਕਾਂ ਕਾਗੇ ਬੈਠੇ ਆ ਤੇ ਉਹ ਵੀ ਆ ਕੇ ਇੱਥੇ ਆਪਣੀਆਂ ਗੱਪਾਂ ਮਾਰ ਰਹੇ, ਦੁਪਹਿਰਾ ਕੱਟ ਰਹੇ ਆ। ਉਹਨਾਂ ਦੀ ਕੋਈ ਪਰੇ ਪੰਚਾਇਤ ਹੋ ਰਹੀ ਹੈ। ਸਿਆਣੇ ਕਹਿੰਦੇ ਨਾ ਕਾਵਾਂ ਦੀ ਵੀ ਪਰੇ ਹੁੰਦੀ ਹੈ। ਇੱਕ ਕਾਂ ਮਾਰ ਦੋ ਨਾ ਸਾਰੇ ਆ ਜਾਂਦੇ ਤੇ ਸਾਰੇ ਕਾਂ ਇਕੱਠੇ ਹੋ ਜਾਂਦੇ, ਉਹ ਵੀ ਆ ਕੇ ਇhtਜਾਜ ਕਰਦੇ ਆ। ਬੰਦਿਆਂ ਤੋਂ ਇਸ ਟਾਈਮ ਉਹ ਚੰਗੇ ਜਾ ਰਹੇ ਆ ਕਾਂ। ਸਾਡਾ ਤਾਂ ਇੱਥੇ ਇਤਫਾਕ ਹੀ ਹੈ ਨਹੀਂ। ਸਾਡੇ ਕਿਸਾਨਾਂ ਨਾਲ ਕੀ ਹੋਈ, ਅਸੀਂ ਇਕੱਠੇ ਨਹੀਂ ਹੋਏ। ਕਿੰਨੇ ਰਗੜੇ ਅਸੀਂ ਖਾ ਲਏ ਆ ਤੇ ਅਸੀਂ ਇਕੱਠੇ ਨਹੀਂ ਹੋਏ। ਸਾਡੇ ਨਾਲੋਂ ਕਾਂ ਚੰਗੇ ਆ। ਕੋਈ ਮੁੱਦਾ ਹੋਵੇ ਅਗਲੇ ਇਕੱਠੇ ਹੋ ਕੇ ਬਹਿ ਕੇ ਤੇ ਗੱਲ ਕਰ ਲੈਂਦੇ। ਅੱਛਾ ਜੀ, ਇਧਰੋਂ ਤੁਸੀਂ ਹੁਣ ਆਓ, ਤੁਹਾਨੂੰ ਅੱਗੇ ਵਿਖਾਉਂਦੇ ਆ। ਇੱਕ ਦੋ ਗੱਲ ਜੀ ਤੁਹਾਨੂੰ ਇੱਕ ਹੋਰ ਬੜੀ ਚੰਗੀ ਲੱਗੂਗੀ ਕਿ ਸਾਡੇ ਸਕੂਲ ਦੀ ਜਿਹੜੀਆਂ ਤੁਸੀਂ ਅੱਜ ਤੱਕ ਨਹੀਂ ਦੇਖਿਆ ਹੋਣਾ, ਚਾਰੇ ਪਾਸੇ ਜਿਹੜੀਆਂ ਕੰਧਾਂ ਨਾ, ਇਹ ਕਿੰਨੇ ਫੁੱਟ ਹੋਣੀਆਂ ਜੀ? 10 ਫੁੱਟ। ਹਾਂਜੀ, 10 ਫੁੱਟ ਤੋਂ ਵੀ ਉੱਤੇ ਆ, ਵੀ ਬਾਹਰੋਂ ਝਾਤੀ ਨਾ ਪਵੇ। ਦੇਖੋ ਨਾ, ਇਹ ਕੁੜੀਆਂ ਦਾ ਸਕੂਲ ਆ, ਇਹੀ ਗੱਲਾਂ ਦਾ ਤਾਂ ਖਿਆਲ ਹੋਣਾ ਚਾਹੀਦਾ। ਤੇ ਆ ਦੇਖੋ ਬੈਂਚ ਲੱਗੇ ਆ ਗਰਾਊਂਡ ਦੇ ਵਿੱਚ, ਬੈਂਚ ਲੱਗੇ ਆ। ਤੇ ਇੱਕ ਮਿੰਟ ਜੀ, ਆਓ ਤੁਹਾਨੂੰ ਉਹ ਕੰਧ ਵੀ ਦਿਖਾਈਏ। ਇਹ ਨਹੀਂ ਹੈ ਵੀ ਕੰਧ ਗੇਟ ਕੋਲ ਉੱਚੀ ਆ, ਚਾਰੇ ਪਾਸੇ ਕੋਈ ਬੰਦਾ ਵੀ ਆ ਕੇ ਦੇਖ ਸਕਦਾ। ਚਾਰੇ ਪਾਸੇ ਕੰਧਾਂ 10-10 ਫੁੱਟ ਤੋਂ ਉੱਤੇ ਆ। ਹਾਂ ਨਾ, ਬਕੈਣਾ ਲੱਗੀਆਂ ਦੂਜਾ ਸੁੱਕ ਚੈਨ ਦੇ ਬੂਟੇ ਵੱਡੇ ਵੱਡੇ ਹੋਏ ਆ ਜੀ ਇੱਥੇ ਆਇਓ ਜੀ ਇੱਕ ਮਿੰਟ। ਉਹ ਬੇਲ ਕੋਲ ਆ ਜਾ, ਉਹ ਬੇਲ ਆ ਤੇ ਚੜੀ ਕੰਧ। ਅੱਛਾ, ਇਹਦੇ ਕੋਲ ਬੇਲ ਦੱਸਦੇ ਬਾਹਰ ਵੀ ਜਾ ਰਹੀ ਹੈ ਤੇ ਅੰਦਰ ਵੀ ਆ ਰਹੀ ਹੈ। ਇਹਨੂੰ ਕੀ ਕਹੀਦਾ, ਹਾਰ। ਆ ਦੇਖੋ ਜੀ, ਹਾਂ ਇੱਥੇ ਹੁਣ ਕੰਧ ਆ। ਹੁਣ ਕੰਧ ਦੇ ਕੋਲ ਮੈਂ ਖਲੋ ਕੇ ਤੁਹਾਨੂੰ ਦਿਖਾ ਦਿੰਨਾ। ਆ ਉੱਤੇ ਕੰਧ ਦੇਖ ਲਓ। ਕੋਈ ਇੱਥੇ ਕੋਈ ਟੱਪ ਕੇ ਨਹੀਂ ਆ ਸਕਦਾ, ਕੋਈ ਝਾਤੀ ਨਹੀਂ ਮਾਰ ਸਕਦਾ, ਨਿਗਾਹ ਨਹੀਂ ਪੈ ਸਕਦੀ। ਸਾਡੀਆਂ ਧੀਆਂ ਜਿਵੇਂ ਮਰਜ਼ੀ ਇੱਥੇ ਖੇਡਣ, ਸਟਾਪੂ ਖੇਡਣ, ਜਿੱਦਾਂ ਮਰਜ਼ੀ ਖੇਡਣ, ਪਰਦਾ ਰਹੂਗਾ। ਅੱਲਾਹ ਤਾਲਾ ਜੀ ਤੁਹਾਨੂੰ ਅਜਰ ਦੇਵੇ। ਆਹ ਫਰੂਟ ਕਿਹੜਾ ਲੱਗਾ? ਇਹ ਹੈ ਪਿਲਖਣ ਆ। ਪਿਲਖਣਾ? ਇਹ ਖੁਰਾਕ ਜ਼ਿਆਦਾ ਹੋ ਗਈ ਨਾ, ਇਹ ਖੁਰਾਕ ਜ਼ਿਆਦਾ ਦੀ ਵਜ੍ਹਾ ਤੋਂ ਕੱਢ ਰਿਹਾ। ਇਹ ਅੱਜ ਤੱਕ ਅਸੀਂ ਨਹੀਂ ਦੇਖਿਆ। ਇਹ ਤਾਂ ਇਦਾਂ ਲੱਗਦਾ ਜਿਵੇਂ ਪਿਲਖਣ ਨੂੰ ਅੰਜੀਰਾਂ ਲੱਗ ਗਈਆਂ ਕਿ ਜ਼ੈਤੂਨ ਲੱਗ ਗਿਆ। ਫਲ ਜਿਹਾ ਹੀ ਹੈ ਤਾਂ ਬਸ। ਇਹਦਾ ਛੋਟਾ ਹੁੰਦਾ ਨੇ ਤਾਕਤ ਵਾਲਾ, ਇੱਥੇ ਪਾਣੀ ਗੰਦਾ ਹੁੰਦਾ। ਅੱਛਾ, ਪਾਣੀ ਤਾਕਤ ਵਾਲਾ। ਤੇ ਇਹ ਜੇ ਬੀ ਆ ਤੇ ਗਾਂ ਬੀ ਇਹਦਾ ਲਾ ਲਈਏ। ਜੰਮਦੇ ਆ ਇਹ। ਅੱਛਾ, ਹਾਂ ਜੰਮਦੇ ਆ ਇੱਥੇ। ਪਿਲਖਣ ਦਾ ਬੀ ਵੀ ਦਿਖਾਤਾ, ਪਿਲਖਣ ਨੂੰ ਬੀ ਲੱਗਦਾ। ਇਹ ਸਾਰੇ ਪੌਦੇ ਇਹਨਾਂ ਦੀ ਮੁੱਦਤ ਮਸਾਂ 2 ਸਾਲ ਹੋਣੀ ਹੈ ਅੰਜਮ। ਅੱਛਾ, ਇਹ ਤਾਂ ਜ਼ਮੀਨ ਦੀ ਤਾਕਤ ਦੀ ਵਜ੍ਹਾ ਤੋਂ ਗਏ ਆ ਇੰਨੇ ਉੱਤੇ। ਪਾਣੀ ਇਹਨਾਂ ਨੂੰ ਕਿਹੜਾ ਲੱਗਦਾ ਐਸਾ ਵੀ ਜਿਹੜਾ ਇਹਦੇ ਮਿਕਸ ਹੋ ਕੇ ਲੱਗ ਜਾਂਦਾ ਨਾ, ਜਦੋਂ ਨਹਿਰੀ ਪਾਣੀ ਲਾਈਦਾ ਵਿੱਚ? ਨਹਿਰੀ ਪਾਣੀ ਵੀ ਹੈ ਜੀ, ਨਹਿਰੀ ਪਾਣੀ ਰਲਾ ਕੇ ਲਾਉਂਦੇ ਆ ਤੇ ਉਹ ਫਿਰ ਤਾਂ ਤਾਕਤ ਬਣ ਗਈ ਪੌਦਿਆਂ ਆਬਾਦੀ ਚੋਂ ਗੁਜ਼ਰ ਕੇ ਆਂਦਾ। ਜਿੱਥੇ ਵੀ ਕਿਸੇ ਪਿੰਡ ਦੇ ਵਿੱਚ ਕਿਸੇ ਥਾਂ ਦੇ ਉੱਤੇ ਕੁੜੀਆਂ ਦਾ ਸਕੂਲ ਆ, ਸਾਡੀ ਧੀ ਧਿਆਣੀਆਂ ਦਾ ਸਕੂਲ ਆ, ਤੇ ਉਹਦੇ ਤੇ ਆ 2-4 ਕੰਮ ਜ਼ਰੂਰ ਕਰੋ ਜਿਹੜੇ ਤੁਹਾਨੂੰ ਮੈਂ ਵਿਖਾਏ ਆ। ਇੱਕ ਤਾਂ ਗੁਸਲਖਾਨੇ ਬਹੁਤੇ ਸਾਰੇ ਹੋਣ, ਪਾਣੀ ਦਾ ਇੰਤਜ਼ਾਮ ਹੋਵੇ, ਗੁਸਲਖਾਨੇ ਵੀ ਚੱਲਦੇ ਹੋਣ। ਇਹ ਨਾ ਹੋਣ ਵੀ ਇਦਾਂ ਸਫਾਈ ਰੋਜ਼ ਹੋਵੇ, ਚੱਲਦੇ ਗੁਸਲਖਾਨੇ ਹੋਣ, ਪਾਣੀ ਪੀਣ ਵਾਲਾ ਫਿਲਟਰ ਲੱਗਿਆ ਹੋਵੇ, ਠੰਡਾ ਪਾਣੀ ਹੋਵੇ, ਪਾਣੀ ਪੀਣ ਵਾਲਾ ਵਾਫਰ ਹੋਵੇ ਜਿੰਨਾ ਕੁ ਬੱਚੇ ਪੀ ਸਕਣ, ਤੇ 4 ਦੀਵਾਰੀਆਂ ਉੱਚੀਆਂ ਹੋਣ, ਤੇ ਪੌਦੇ ਇੰਨੇ ਲੱਗੇ ਹੋਣ ਵੀ ਗਿਣੇ ਨਾ ਜਾਣ। ਕੋਈ ਬੰਦਾ ਆ ਕੇ ਸਾਡੇ ਇੱਥੇ ਪੌਦੇ ਗਿਣ ਕੇ ਦਿਖਾ ਦੇਵੇ, ਇੰਨਾ ਇੱਥੇ ਰੁੱਖ ਲੱਗਿਆ ਹੈ। ਬੜਾ ਰੂਹ ਰਾਜ਼ੀ ਹੋਇਆ। ਤੇ ਬਾਕੀ ਸਹੂਲਤਾਂ ਵੀ ਪੂਰੀਆਂ, ਮਤਲਬ ਕੰਪਿਊਟਰ ਲੈਬ, ਮਲਟੀਮੀਡੀਆ ਪ੍ਰੋਜੈਕਟਰ, ਫੋਟੋਸਟੇਟ ਮਸ਼ੀਨ, ਜਿਹੜੀ ਬੱਚਿਆਂ ਦੀ ਬੈਲ ਇਲੈਕਟ੍ਰੋਨਿਕਸ ਆ ਜੋ ਦਿਖਾਉਂਦਾ। ਨਹੀਂ, ਉਹ ਜਿਹੜੀ ਸਰਕਾਰ ਨੇ ਦਿੱਤੀਆਂ ਸੀ, ਮਤਲਬ ਕੁਝ ਚੀਜ਼ਾਂ ਆਪਣੇ ਕੋਲੋਂ ਡੋਨੇਸ਼ਨ ਵਾਲੀਆਂ ਵੀ ਆ, ਕੋਈ ਸਰਕਾਰ ਦੀਆਂ, ਲੈਬ ਸਰਕਾਰ ਦੀ ਆ। ਲੈਬ ਸਰਕਾਰ? ਹਾਂਜੀ। ਅਸੀਂ ਜੀ ਸਰਕਾਰ ਦੇ ਵੀ ਇੱਥੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਕੰਪਿਊਟਰ ਦਿੱਤੇ। ਕੰਪਿਊਟਰ ਲੈਬ ਸਾਡੀਆਂ ਧੀਆਂ ਨੂੰ ਕੰਪਿਊਟਰ ਲੈਬ ਦਿੱਤੀ ਆ। ਏਸੀ ਕੰਪਿਊਟਰ ਲੈਬ ਹੁੰਦੀ। ਅੱਛਾ, ਹਾਂ, ਵੀ ਉਹ ਸਿੱਖਣ ਇੱਥੇ ਆ ਕੇ। ਸਿੱਖਣ। ਨਹੀਂ, ਜੋ ਮੈਂ ਕਹਿੰਦਾ ਜੀ, ਜਦ ਤੁਹਾਨੂੰ ਸਕੂਲ ਵਿਖਾਇਆ, ਜਿਹਨੇ ਵੀ ਇਹਦੇ 'ਚ ਹਿੱਸਾ ਪਾਇਆ, ਅੱਲਾਹ ਤਾਲਾ ਉਹ ਕਬੂਲ ਕਰੇ, ਉਹਦਾ ਅਜਰ ਦੇਵੇ ਮੇਰਾ ਮਾਲਕ। ਜਿਨ੍ਹਾਂ ਨੇ ਰੁੱਖ ਲਾਏ ਆ, ਜਿਨ੍ਹਾਂ ਨੇ ਪਲਾਂਟ ਲਾਏ ਆ, ਜਿਨ੍ਹਾਂ ਨੇ ਫਿਲਟਰ ਲਾਏ ਆ, ਜਿਨ੍ਹਾਂ ਨੇ ਕੋਈ
ਵਾਸ਼ਰੂਮ ਦਿੱਤੇ ਹਾਂ ਗੁਸਲਖਾਨੇ, ਨੇਟ ਹਾਂ ਹਾਂ ਵਾਸ਼ਰੂਮ ਗੁਸਲਖਾਨੇ ਵੀ ਜੀ ਇੱਥੇ ਕਿਸੇ ਨੇ ਦਿੱਤੇ ਆ, ਤੇ ਜਿਨ੍ਹਾਂ ਨੇ ਗੁਸਲਖਾਨੇ ਦਿੱਤੇ ਆ, ਜਿਨ੍ਹਾਂ ਨੇ ਕੋਈ ਸ਼ੈ ਲੈ ਕੇ ਦਿੱਤੀ ਆ। ਪੌਦੇ ਬਹੁਤ ਬੰਦੇ ਨੇ ਗਿਫਟ ਕੀਤੇ ਆ, ਹਲੇ ਵੀ ਭੇਜਦੇ ਆ, ਮਤਲਬ ਦੂਰੋਂ ਦੂਰੋਂ ਪੌਦੇ ਭੇਜਦੇ ਬੰਦੇ। ਅੱਛਾ ਜੀ, ਹੁਣ ਸਾਡੀ ਮੁਹਿੰਮ ਦਾ ਨਾਂ ਚੇਤੇ ਰੱਖਿਓ, ਰੁੱਖ ਮਾਂ ਪਿਓ ਵਰਗੇ। ਅਸੀਂ ਜੀ ਐਲਾਨ ਕਰਦੇ ਹਾਂ ਕਦੋਂ ਆ ਕੇ ਪੌਦੇ 15 ਜੁਲਾਈ ਤੋਂ ਅਸੀਂ ਰਹਿਮੇ ਸ਼ਾਹ ਦੇ ਵਿੱਚ ਨਾ, ਮਤਲਬ ਅੰਜਮ ਸਾਹਿਬ ਤੇ ਅਸੀਂ ਜਿਹੜੀ ਸਾਡੀ ਟੀਮ ਆ, ਉਸਮਾਨ, ਖਾਲਿਦ ਮਕਬੂਲ, ਅਸਲਮ ਵਕਾਰ, ਜਿਹੜੀ ਅਸੀਂ ਆਲਰੇਡੀ ਅੱਗੇ ਹੀ ਕੰਮ ਕਰਦੇ ਆ ਸ਼ਜਰਕਾਰੀ ਦਾ, ਤੇ ਦੂਸਰਾ ਅਸੀਂ ਰਲ ਕੇ 15 ਜੁਲਾਈ ਤੋਂ ਦੇਣੇ ਆ ਪੌਦੇ ਤੇ ਗਮਲਾ ਵੀ। ਗਮਲਾ ਜੇ ਤੁਸੀਂ ਕੀਮਤਨ ਲੈ ਲਓਗੇ ਤੇ ਸਾਡੀ ਇਮਦਾਦ ਹੋ ਜੂਗੀ, ਜੇ ਫ੍ਰੀ ਲੈਣਾ ਤੇ ਲੈ ਲਾਂਗੇ। ਅਸੀਂ ਲਾਣੇ ਹੈ ਵੱਡੇ ਪੌਦੇ ਦੇਣੇ, ਅਸੀਂ ਐਤਕੀ 5 ਤੋਂ 6 ਫੁੱਟ ਸਾਰਾ ਰਹਿਮੇ ਸ਼ਾਹ ਕਵਰ ਕਰਨਾ। ਅਸੀਂ ਗਮਲੇ ਵੀ ਦਵਾਂਗੇ ਬਾਬਾ, ਪੌਦੇ ਲਾਓ ਤੁਸੀਂ, ਪੌਦੇ ਲਾਓ, ਅਸੀਂ ਗਮਲੇ ਵੀ ਦਵਾਂਗੇ। ਤੇ ਨੁਮਾਨ ਸਾਹਿਬ, ਮੈਂ ਖਸੂਸੀ ਤੌਰ ਤੇ ਤੁਹਾਡਾ ਸ਼ੁਕਰਗੁਜ਼ਾਰ ਹਾਂ। ਤੁਸੀਂ ਨਹੀਂ ਦੇਖੋ, ਤੁਹਾਡੇ ਤਾਵਨ ਨਾਲ ਮੇਰੀ ਗੱਲ ਸੁਣੋ ਨਾ ਜੀ, ਤਾਵਨ ਕਰਨ ਵਾਲੇ ਨੇ ਤਾਂ ਕੰਮ ਕਰਤਾ। ਮਿਸਾਲ ਦੇ ਤੌਰ ਤੇ ਮੈਂ ਨਸਰੁੱਲਾ ਸਾਹਿਬ ਦੀ ਗੱਲ ਕਰਾਂ, ਉਹਨਾਂ ਨੇ ਅਮਰੀਕਾ ਤੋਂ ਪੈਸੇ ਕਲਾਏ, ਮੇਰੇ ਵਰਗੇ ਨੂੰ ਖੁਲਾਤੇ। ਮੈਂ ਉਹ ਅੱਗੇ ਜਿਹੜੇ ਡਿਊਟੀ ਦੇਣੀ ਆ ਨਾ, ਉਹ ਮੈਂ ਰੱਗਾ ਬੱਗਾ ਵੀ ਕਰ ਸਕਦਾ ਸੀ, ਲੇਕਿਨ ਫਿਰ ਸਵਾਬ ਜ਼ਾਇਆ ਹੋ ਜਾਊਗਾ। ਸਵਾਬ ਮੈਂ ਕਹਿੰਦਾ ਕਿ ਤੁਸੀਂ ਜੇ ਕਿਸੇ ਨੇ ਕੋਈ ਸ਼ੈ ਭੇਜੀ ਹੈ ਨਾ, ਤੁਸੀਂ ਐਡੀ ਮਿਹਨਤ ਨਾਲ, ਇਮਾਨਦਾਰੀ ਨਾਲ ਉਹ ਲਾਈ ਆ ਨਾ, ਮੇਰਾ ਰੂਹ ਰਾਜ਼ੀ ਹੋ ਗਿਆ। ਤੁਹਾਨੂੰ ਬਹੁਤਾ ਸਲਾਮ ਆ। ਤੇ ਜਿਹੜੇ ਬੰਦਿਆਂ ਨੇ ਜੇ ਪੈਸੇ ਭੇਜੇ, ਉਹਨਾਂ ਦੇ ਸਹੀ ਥਾਂ ਤੇ ਲੱਗੇ ਆ, ਤੇ ਮੇਰਾ ਸਲਾਮ ਆ ਤੁਹਾਨੂੰ। ਬਹੁਤ ਸੋਹਣਾ ਤੁਸੀਂ ਸਾਡੇ ਪਿੰਡ ਨੂੰ ਸਕੂਲ ਬਣਾਤਾ। ਦੇਖੋ, ਅਸੀਂ ਤਾਂ ਰਹਿਣਾ ਨਹੀਂ ਇੱਥੇ, ਮੇਰੀ ਕਰਦੇ ਚਲੇ ਗਏ, ਅਗਲੇ ਨਾ ਰਹੇ, ਅਸੀਂ ਵੀ ਨਹੀਂ ਰਹਿਣਾ, ਹੋਰ ਆਣਗੇ, ਪਰ ਯਾਰ ਆ ਕੇ ਦੁਆ ਤਾਂ ਦੇਣਗੇ, ਕੋਈ ਸਕੂਲ ਬਣਾ ਕੇ ਦਿੱਤਾ। ਇਹੀ ਸਾਡੀ ਅਸਲ ਡਿਊਟੀ ਆ, ਅਗਲੀ ਨਸਲ ਨੂੰ ਕੁਛ ਨਾ ਕੁਛ ਚੰਗਾ ਕਰਕੇ ਦੇਣਾ, ਇਹ ਸਾਡਾ ਕੰਮ ਆ। ਇਹ ਸਾਡੀ ਅੱਲਾਹ ਤਾਲਾ ਨੇ ਡਿਊਟੀ ਲਾਈ ਆ ਵੀ ਸਾਡੀ ਜਿਹੜੀ ਨਸਲ ਮਾਸ਼ਰੇ ਨੂੰ ਦੇਣੀ ਹੈ, ਇੱਕ ਤਾਂ ਚੰਗੀ ਦੇਣੀ ਹੈ ਤਿਆਰ ਕਰਕੇ, ਤੇ ਇੱਕ ਉਹ ਕੋਈ ਨਾ ਕੋਈ ਸ਼ੈ ਐਸੀ ਦੇ ਕੇ ਜਾਣੀ ਹੈ ਵੀ ਅਗਲੀ ਨਸਲਾਂ ਨੂੰ ਕੰਮ ਆਵੇ। ਅਸੀਂ ਆਪਣੇ ਪਾਕਿਸਤਾਨ, ਆਪਣੇ ਮੁਲਕ ਦੇ ਵਿੱਚ ਆ ਹਿੱਸਾ ਪਾਇਆ, ਇਹੀ ਹਿੱਸਾ। ਤੇ ਇਹ ਸਾਡੀ ਮੁਹਿੰਮ ਨੂੰ ਚੇਤੇ ਰੱਖਿਓ, ਰੁੱਖ ਮਾਂ ਪਿਓ ਵਰਗੇ। ਕੀ ਨਾਂ ਜੀ ਸਾਡੀ? ਰੁੱਖ ਮਾਂ ਪਿਓ ਵਰਗੇ। ਰੁੱਖ ਮਾਂ ਪਿਓ ਵਰਗੇ। ਲਓ ਜੀ, ਬਾਊ ਖਾਲਿਦ ਸਾਹਿਬ ਨੇ ਸਾਡੀ ਨਾ ਜੀ ਉਹ ਨਾਮ ਬਦਲਤਾ, ਉਹ ਕਹਿੰਦੇ ਰੁੱਖ ਮਾਪਿਆਂ ਵਰਗੇ। ਆਏ ਹਾਏ ਹਾਏ ਹਾਏ, ਪੰਜਾਬੀ ਹੋ ਗਿਆ। ਵਾਹ ਵਾਹ ਖਾਲਿਦ, ਇਹ ਕੈਮਰਾ ਫੜੀ ਯਾਰ। ਨਹੀਂ 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 ਨਹੀਂ, ਜਿਹੜਾ ਕਿਸੇ ਦਾ ਬਣਦਾ ਹੋਵੇ ਨਾ, ਸ਼ਾਬਾਸ਼ ਉਹ ਦੇਣੀ ਚਾਹੀਦੀ। ਲਓ ਜੀ, ਹਰ ਬੰਦਾ ਇਹ ਲਿਖੇ ਰੁੱਖ ਮਾਪਿਆਂ ਵਰਗੇ। ਹਾਂਜੀ, ਅਸੀਂ ਜਿਹੜੀ ਮੁਹਿੰਮ ਚਲਾ ਰਹੇ ਆ ਨਾ ਜੀ, ਉਹਦਾ ਨਾਮ ਖਾਲਿਦ ਸਾਹਿਬ ਦੱਸੋ ਕੀ ਰੱਖਿਆ ਜੀ? ਹਾਂਜੀ, ਤੁਸੀਂ ਮਾਂ ਪਿਓ ਵਰਗੇ, ਮੈਂ ਕਹਿੰਦਾ ਕਿ ਥੋੜਾ ਜਿਹਾ ਲੰਬਾ ਹੋ ਜਾਂਦਾ, ਨਾਲੇ ਇਸ ਵਾਸਤੇ ਮੈਂ ਕਿਹਾ ਵੀ ਉਹਨਾਂ ਨੂੰ ਇਕੱਠੇ ਕਰਕੇ ਮਾਪਿਆਂ ਵਰਗੇ ਕਰ। ਰੁੱਖ ਮਾਪਿਆਂ ਵਰਗੇ। ਲਓ ਜੀ, ਹਰ ਬੰਦਾ ਇਹ ਨੈਟ ਦੇ ਉੱਤੇ ਲਿਖਿਓ ਵੀ ਰੁੱਖ ਮਾਪਿਆਂ ਵਰਗੇ, ਤੇ ਲੋਕਾਂ ਨੂੰ ਨਾ ਇਹ ਮਿਲੂਗੀ, ਸਿੱਖਿਆ ਮਿਲੂਗੀ। ਫਿਰ ਬੰਦੇ ਲਾਣਗੇ ਪੌਦੇ, ਆਪਣੇ ਮਾਂ ਪਿਓ ਦੇ ਨਾਂ ਦਾ ਇੱਕ ਇੱਕ ਪੌਦਾ ਲਾਣਾ। ਇਹ ਤਨਜ਼ੀਮ ਦਾ ਨਾਮ ਆ, ਮੁਹਿੰਮ ਦਾ ਨਾਮ ਆ ਰੁੱਖ ਮਾਪਿਆਂ ਵਰਗੇ। ਵਾਹ ਖਾਲਿਦ ਸਾਹਿਬ, ਬੜਾ ਸੋਹਣਾ ਨਾਂ ਰੱਖਿਆ, ਅੱਲਾਹ ਤੁਹਾਨੂੰ ਅਜਰ ਦੇਵੇ। ਰੁੱਖ ਮਾਪਿਆਂ ਵਰਗੇ ਅਸੀਂ ਹੁਣ ਲਿਖਦੇ ਰਹਿਣਾ, ਵਿੱਚ ਲੋਕਾਂ ਤੱਕ ਪਹੁੰਚੇ। ਪੂਰਾ ਪਾਕਿਸਤਾਨ ਸਾਡੇ ਨਾਲ ਰਲੋ, ਲੈਣਾ ਦੇਣਾ ਕੁਛ ਨਹੀਂ, ਬਸ ਆਪਣੀ ਆਪਣੀ ਥਾਂ ਤੇ ਜਿੱਥੇ ਥਾਂ ਲੱਭਦੀ ਆ ਉੱਥੇ ਆਪਣੇ ਮਾਪੇ ਆਪਣੇ ਘਰ ਨੂੰ ਬਣਾਓ, ਆਪਣੀ ਆਪਣੀ ਗਲੀ ਨੂੰ ਬਣਾਓ। ਜਦੋਂ ਅਸੀਂ ਇੰਨਾ ਕਰ ਲਿਆ, ਅਸੀਂ ਫਿਰ ਪਿੰਡ ਵੀ ਬਣਾ ਲੈਣੇ, ਅਸੀਂ ਸ਼ਹਿਰ ਵੀ ਬਣਾ ਲੈਣੇ, ਅਸੀਂ ਪਾਕਿਸਤਾਨ ਵੀ ਬਣਾ ਲੈਣਾ। ਵਾਹ ਵਾਹ ਵਾਹ। ਮੈਂ ਤਾਂ ਕਹਿੰਦਾ ਕਿ ਸਾਡੀ ਹਕੂਮਤ ਵੱਲੋਂ ਨਾ ਜੀ, ਜ਼ਿਮੀਂਦਾਰਾਂ ਦੇ ਉੱਤੇ ਬੜੀ ਸਖਤੀ ਨਾਲ ਇਹ ਹੋਣਾ ਚਾਹੀਦਾ ਵੀ ਅਸੀਂ ਘੱਟ ਤੋਂ ਘੱਟ, ਜ਼ਿਆਦਾ ਨਹੀਂ ਨਾ, ਪਟਵਾਰੀ ਦੀ ਡਿਊਟੀ ਲੱਗੇ ਵੀ 10% ਜਿਹੜਾ ਨਾ ਜੀ ਸਾਡੇ ਖੇਤਾਂ ਦੇ ਵਿੱਚ ਦਰਖਤ ਹੋਣੇ ਚਾਹੀਦੇ। ਵਾਹ, ਮੈਂ ਉਦੋਂ ਪ੍ਰੋਗਰਾਮ 'ਚ ਵੀ ਕਿਹਾ, ਟੀਵੀ ਦੇ ਵੱਡੇ ਟੀਵੀ ਤੇ ਗਿਆ, ਮੈਂ ਉੱਥੇ ਗੱਲ ਕੀਤੀ। ਮੈਂ ਕਿਹਾ ਸਰਕਾਰ ਸਖਤੀ ਕਰੇ ਵੀ ਹਰ 5 ਕਿੱਲੇ ਜਿਹਦੀ ਜ਼ਮੀਨ ਆ ਨਾ, ਉਹਨੂੰ 2 ਕਨਾਲਾਂ ਕੋ ਵੀ ਰੁੱਖ ਲਾ। ਉਹ ਗਿਣ ਕੇ, ਜਿਵੇਂ ਮਾਨ ਸਾਹਿਬ ਨੇ ਕਿਹਾ, ਪਟਵਾਰੀ ਆ ਕੇ ਗਿਣੇ, ਜਿਹਨੇ ਨਹੀਂ ਲਾਏ ਉਹਨੂੰ ਜੁਰਮਾਨਾ ਹੋਵੇ। ਬਾਬਾ, ਰੁੱਖਾਂ ਤੋਂ ਬਗੈਰ ਨਹੀਂ ਬਚ ਸਕਦੇ। ਮੌਸਮ ਤਬਦੀਲੀ ਬੜੀ ਖਤਰਨਾਕ ਹੋ ਗਈ, ਇਹਦੇ ਤੋਂ ਬਚਣ ਦਾ ਇੱਕੋ ਤਰੀਕਾ ਵੀ ਕੁਦਰਤ ਦੇ ਨਾਲ ਰਲ ਜਾਓ, ਕੁਦਰਤ ਦਾ ਸਾਥ ਦਿਓ, ਕੁਦਰਤ ਤੁਹਾਡਾ ਸਾਥ ਦਊਗੀ, ਫਿਰ ਬਚਾਂਗੇ। ਇਹ ਨਾ, ਇਹ ਦੁਨੀਆ ਦੇ ਉੱਤੇ ਨਾ ਜੀ ਸਰੋਇਆ ਸਾਹਿਬ, 4 ਕਿਸਮ ਦੀ ਰੂਹਾਂ, 4 ਕਿਸਮ ਦੀਆਂ ਰੂਹਾਂ। ਹਾਂ, ਵਾਹ ਵਾਹ। ਅਸੀਂ ਕਹਿੰਦੇ ਆ ਨਾ ਕਿ ਜਿਹੜੇ ਪਹਾੜ ਵੀ ਇਹਨਾਂ ਦੀ ਕੋਈ ਰੂਹ ਨਹੀਂ ਹੈਗੀ, ਨਹੀਂ, ਸਾਡਾ ਕੁਰਾਨ ਪਾਕ ਵੀ ਦੱਸਦਾ, ਤੇ ਸਾਨੂੰ ਬਹੁਤ ਜਗ੍ਹਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ, ਜਿਸ ਤਰ੍ਹਾਂ ਕਿ ਸਾਡੇ ਮਦੀਨੇ ਪਾਕ ਦੇ ਕਾਬੇ ਦੇ ਨਾਲ ਜਿਹੜਾ ਪੱਥਰ ਆ, ਉਹਨਾਂ ਨੇ ਵਾਲੇਕੁਮ ਸਲਾਮ ਤੇ ਅਸਲਾਮ ਅਲੈਕੁਮ ਦੀ ਆਵਾਜ਼ ਆਈ, ਉਹਨੂੰ ਕਹਿੰਦੇ ਆ ਜਮਾਦੀ ਰੂਹ, ਉਹ ਜੰਮੀ ਹੋਈ ਰੂਹ ਆ। ਵਾਹ 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 ਵਾਹ, ਹਾਏ ਹਾਏ। ਵੀ ਉਹ ਜਦੋਂ ਰੱਬ ਨੇ ਬੁਲਾਣਾ ਨਾ, ਉਹ ਕਹਿਣ ਤੇ ਬੋਲਣੀ ਆ, ਲੇਕਿਨ ਰੂਹ ਉਹਨਾਂ ਅੰਦਰ ਵੀ ਆ। ਦੂਜੀ ਹੈਗੀ ਆ ਨਬਾਤਾਤੀ ਰੂਹ, ਜਿਹੜੀ ਪੌਦਿਆਂ ਦੇ ਅੰਦਰ ਹੁੰਦੀ ਹੈ। ਇੱਕ ਹੁੰਦੀ ਆ ਹੈਵਾਨੀ ਰੂਹ, ਜਿਹੜੀ ਹਵਾਨਾਂ ਦੇ ਅੰਦਰ ਹੁੰਦੀ ਆ, ਚਰਿੰਦ ਪਰਿੰਦ ਸਾਰਿਆਂ ਦੇ। ਤੇ ਚੌਥੀ ਰੂਹ ਹੈਗੀ ਆ ਇਨਸਾਨੀ ਰੂਹ, ਜਿਹੜੀ ਸਾਡੇ ਅੰਦਰ। ਹਾਂ, ਵਾਹ ਇਹ 4 ਰੂਹਾਂ ਹੈਗੀਆਂ, ਤੇ ਚਾਰੇ ਰੂਹਾਂ ਦਾ ਖਿਆਲ ਕਰਨਾ ਚਾਹੀਦਾ। ਵਾਹ, ਬੜੀ ਵੰਡ ਕੀਤੀ। ਅਸੀਂ ਸਿਆਣਿਆਂ ਤੋਂ ਸੁਣਿਆ ਸੀ ਵੀ ਹਰ ਚ ਜ਼ਾਤ ਆ, ਵੀ ਹਰ ਚ ਰੂਹ ਆ, ਉਹਦੇ ਹੁਕਮ ਨਾਲ ਚੱਲ ਰਿਹਾ ਸਭ। ਸੁਭਾਨ ਅੱਲਾਹ। ਖਾਲਿਦ ਸਾਹਿਬ,
ਬੜਾ ਸੋਹਣਾ ਤੁਸੀਂ ਹਿੱਸਾ ਪਾਇਆ ਸਾਡੀ ਅੱਜ ਦੀ ਫਿਲਮ ਦੇ ਵਿੱਚ। ਇੱਕ ਤੁਸੀਂ ਨਾਂ ਬੜਾ ਸੋਹਣਾ ਰੱਖ ਕੇ ਦੇ ਦਿੱਤਾ, ਰੁੱਖ ਮਾਪਿਆਂ ਵਰਗੇ। ਇਹ ਤੁਹਾਨੂੰ ਸ਼ਾਬਾਸ਼ ਮਿਲਦੀ ਰਹਿਣੀ। ਤੇ ਇੱਕ ਤੁਸੀਂ ਗੱਲ ਬੜੀ ਸੋਹਣੀ ਦੱਸੀ ਵੀ ਇਹਨਾਂ 'ਚ ਵੀ ਰਹੂ ਆ। ਬੜੀ ਮਿਹਰਬਾਨੀ ਜੀ, ਅੱਜ ਦੀ ਸਾਡੀ ਫਿਲਮ ਪਹੁੰਚ ਗਈ ਜੀ ਅਖੀਰ ਤੇ। ਸਾਨੂੰ ਦੁਆਵਾਂ 'ਚ ਯਾਦ ਰੱਖਿਓ, ਅਸੀਂ ਤੁਹਾਨੂੰ ਦੁਆਵਾਂ 'ਚ ਯਾਦ ਰੱਖਾਂਗੇ। ਅਸਲਾਮ ਅਲੈਕੁਮ, ਰੱਬ ਰਾਖਾ, ਜਿਉਂਦੇ ਵਾਸਤੇ ਰਹੋ। ਦਾ ਬਟਨ